सज्जनों ते मित्रों अस्सलाम वालेकुम। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਈਦ ਦੇ ਖੁਸ਼ੀਆਂ ਭਰੇ ਮੌਕੇ ਤੇ ਪ੍ਰਾਹੁਣੇ ਦੇ ਈਦ ਸਪੈਸ਼ਲ ਪ੍ਰੋਗਰਾਮ ਦੇ ਨਾਲ। ਨਾਜ਼ਰੀਨ, ਸਭ ਤੋਂ ਪਹਿਲੇ ਤੇ ਸਾਡੇ ਸਾਰਿਆਂ ਵੱਲੋਂ ਆਪਣੇ ਸਾਰੇ ਵੇਖਣ ਵਾਲਿਆਂ ਨੂੰ ਬਹੁਤ-ਬਹੁਤ ਈਦ ਮੁਬਾਰਕ ਹੋਵੇ। ਨਾਜ਼ਰੀਨ, ਈਦ ਦਾ ਦਿਨ ਖੁਸ਼ੀਆਂ, ਮੁਹੱਬਤਾਂ ਤੇ ਆਪਣਿਆਂ ਨਾਲ ਹਾਸੇ ਵੰਡਣ ਦਾ ਦਿਨ ਹੈ ਤੇ ਇਸ ਮੌਕੇ ਤੇ ਕੁਝ ਲੋਕ ਆਪਣਿਆਂ ਵੱਲ ਪ੍ਰਾਹੁਣੇ ਬਣ ਕੇ ਜਾਂਦੇ ਨੇ ਤੇ ਕੁਝ ਨੂੰ ਆਪਣੇ ਪ੍ਰਾਹੁਣੇ ਬਣਾਉਂਦੇ ਨੇ। और अगर प्राहुणे ऐसे होन ਜਿਹੜੇ ਸ਼ੋਬਿਜ਼ ਦੀ ਮਸ਼ਹੂਰੋ ਮਾਰੂਫ ਔਰ ਬਾਸਲਾਹੀਅਤ ਫਨਕਾਰ ਹੋਣ ਤੇ ਫਿਰ ਈਦ ਦੀਆਂ ਖੁਸ਼ੀਆਂ ਦੁਬਾਲਾ ਹੋ ਜਾਂਦੀਆਂ ਨੇ। ਸਾਡੇ ਅੱਜ ਦੇ ਪ੍ਰਾਹੁਣੇ ਵੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਹਮੇਸ਼ਾ ਆਪਣੀ ਪਰਫਾਰਮੈਂਸ ਔਰ ਖੂਬਸੂਰਤ ਗੱਲਾਂ ਦੇ ਨਾਲ ਹਰ ਮਹਿਫਿਲ ਨੂੰ ਦਿਲਚਸਪ ਬਣਾਇਆ ਹੈ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਸਟੇਜ, ਟੀਵੀ ਤੇ ਫਿਲਮ ਦੀ ਮਾਰੂਫ ਔਰ ਖੂਬਸੂਰਤ ਅਦਾਕਾਰਾ ਮੈਗਾ ਜੀ ਦੇ ਨਾਲ ਤੇ ਪੰਜਾਬ ਦੇ ਲੋਕ ਫਨਕਾਰ ਅਬਾਸ ਜੱਟ ਹੋਰਾਂ ਦੇ ਨਾਲ। ਮੈਂ ਆਪਣੇ ਮਹਿਮਾਨਾਂ ਨੂੰ ਬਹੁਤ-ਬਹੁਤ ਈਦ ਮੁਬਾਰਕ ਕਹਿਣਾ ਵਾਂ। ਸਭ ਤੋਂ ਪਹਿਲੇ ਤੇ ਮੈਗਾ ਜੀ ਤੁਹਾਨੂੰ ਵੀ ਬਹੁਤ ਈਦ ਮੁਬਾਰਕ ਹੋਵੇ। ਅਬਾਸ ਜੱਟ ਸਾਹਿਬ ਤੁਹਾਨੂੰ ਵੀ ਬਹੁਤ ਈਦ मुबारक। बहुत शुक्रिया जी, बहुत शुक्रिया। खैर मुबारक। मैगा जी, ईद कैसी गुजर रही है? जी बहुत बहुत शुक्रिया। सब तो पहले देखने वालियां नूं मेरी तरफों ते अब्बास जट साहब वालों बहुत बहुत ईद मुबारक और तुहाडी सारी टीम का भी बेहद शुक्रिया। तुसीं टाइम कढ़ के तशरीफ लैके आए हो। ईद का दिन तुहानूं पता है बड़ा गहमा गहमी का दिन होता है और परौने घर आए होंदे ने। माशाअल्लाह 100 मसरूफियात होंदियां, लेकिन फिर भी एक फनकार दा ते साडे मदाहां दा एक इहो जिहा रिश्ता होंदा है कि असीं कदे भी अपनी खुशियां दे विच उहनां नूं नहीं फरामोश कर सकदे। ते तुहानूं सारिआं नूं मेरे ਵੱਲੋਂ बहुत बहुत ਵੱਡੀ ਨਹੀਂ ਛੋਟੀ ਈਦ ਦੀ ਵੱਡੀ ਖੁਸ਼ੀਆਂ ਬਹੁਤ ਬਹੁਤ ਮੁਬਾਰਕ ਹੋਣ। ਤੇ ਬਾਕੀ ਤੁਸੀਂ ਮੇਰਾ ਇੰਟਰੋਡਕਸ਼ਨ ਥੋੜਾ ਅੱਧਾ ਜਿਹਾ ਕਰਾਇਆ ਹੈ ਤੇ ਮੈਂ ਕਿਹਾ ਉਹ ਵਿੱਚ ਮੈਂ ਐਡ ਆਨ ਕਰ ਦਿਆਂ ਕਿ ਮੈਂ ਹੁਣ ਗੁਲੂਕਾਰੀ ਕਰ ਰਹੀ ਹਾਂ। ਨਹੀਂ, ਉਹ ਤੁਹਾਡੀ ਗੁਲੂਕਾਰੀ ਦੇ ਬਾਰੇ ਤੇ ਅਸੀਂ ਬਾਅਦ ਚ ਆਵਾਂਗੇ ਨਾ ਜੀ। ਮੈਂ ਚਾਹ ਰਹੀ ਸਾਂ ਤੁਸੀਂ ਪਹਿਲੇ ਕਰ ਦੇ। ਜਿਹੜੀ ਗੱਲ ਪਹਿਲੇ ਹੋ ਜਾਏ ਮੂੰਹ ਤੇ ਹੋ ਜਾਏ ਉਹ ਚੰਗੀ ਹੁੰਦੀ ਹੈ। ਸਹੀ ਹੈ। ਅਸੀਂ ਸੋਚਿਆ ਸੀ ਕਿ ਤੁਹਾਡੀ ਪ੍ਰੋਫੈਸ਼ਨ ਦੇ ਹਵਾਲੇ ਨਾਲ ਅਸੀਂ ਬਾਅਦ ਚ ਗੱਲਾਂ ਕਰਾਂਗੇ। ਜੱਟ ਸਾਹਿਬ, ਤੁਸੀਂ ਤੁਹਾਡੀ ਈਦ ਕਿਸ ਤਰ੍ਹਾਂ ਗੁਜ਼ਰਦੀ ਰਹੀ ਹੈ ਬਚਪਨ ਚ? अल्हम्दुलिल्लाह बहुत अच्छी ईद गुजरती रही है और बड़िया खूबसूरत यादां ने। जैसे अब्बा जी हयात सन, वालदा हयात सन, तो उस वेले फिर बड़े लाड ते प्यार ते मुहब्बतां मिलदियां सन। अपना जो भी दिल दे विच आंदा सी वो अपनी गल मनवाई दी सी। और मैं समझना कि जिंदगी दे विच वालद और वालदा वर्गा कोई रिश्ता नहीं हो सकता। उन्हां दी कोई भी कमी पूरी नहीं कर सकता। और अज ईद दा दिन है तो जनाब सब तो पहले तो मलिक साहब जिहड़ा अपना साडा चैनल है एक्सप्रैस न्यूज़, उन्होंने ये जिहड़ा अपने पंजाबी वास्ते एक नवा काम स्टार्ट किया है चैनल चौपाल। ਇਹਦੀ जनाब पूरी टीम ਨੂੰ मुबारक और जो ਤੁਹਾਨੂੰ भी मुबारक। बहुत शुक्रिया जी। ये बहुत अच्छी बात है इस वास्ते कि ਜਿਹੜੀ पंजाबी है वो साडी माँ बोली है, ਉਹਦੇ ਤੇ ਕੰਮ ਹੋਣਾ ਚਾਹੀਦਾ और बहुत ज़्यादा ज़रूरत है। और ਇਸੇ ਚੀਜ਼ ਨੂੰ ਜ਼ਿਹਨ 'ਚ ਰੱਖਦਿਆਂ ਹੋਇਆ ਮੈਂ ਇਹ ਵੀ ਜ਼ਰੂਰ ਆਪਣੇ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਦੱਸਾਂਗਾ ਕਿ ਮੈਂ ਤੇ ਮੇਗਾ ਜੀ ਵੀ ਸਾਡਾ ਵੀ ਮਿਸ਼ਨ ਜਿਹੜਾ ਹੈ ਉਹ ਕਲਚਰ ਆਫ ਪੰਜਾਬ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਅਲਹਮਦੁਲਿਲਾ ਮੇਰੇ ਵਾਸਤੇ ਇਹ ਅੱਲਾਹ ਪਾਕ ਦੀ ਮੈਂ ਸਮਝਣਾ ਖਾਸ ਮਿਹਰਬਾਨੀ ਹੈ ਕਿ ਮੈਨੂੰ ਅੱਲਾਹ ਦੀ ਜ਼ਾਤ ਨੇ ਆਸ਼ਕ ਜੱਟ ਸਾਹਿਬ ਦੇ ਘਰ ਪੈਦਾ ਕੀਤਾ। ਉਹਨਾਂ ਦੀ ਵੀ ਡਿਊਟੀ ਜਿਹੜੀ ਹੈ ਉਹ ਆਪਣਾ ਕਲਚਰ ਆਫ ਪੰਜਾਬ ਵਾਸਤੇ ਸੀ ਤੇ ਅਲਹਮਦੁਲਿਲਾ ਅੱਜ ਵੀ ਕਰ ਰਹੇ ਹਾਂ ਮੈਂ ਤੇ ਮੇਗਾ ਜੀ। ਬਚਪਨ ਦੀ ਕਿਟੀ ਤੇ ਅੱਜ ਦੀ ਮੇਗਾ ਜੀ, ਇਹਨਾਂ ਦੀ ਈਦ ਕਿਸ ਤਰ੍ਹਾਂ ਮੁਖਤਲਿਫ ਹੈ? ਮੈਂ ਸਮਝਿਆ ਕਿ ਮੈਂ ਆਪਣੇ ਅੰਦਰ ਦੀ ਕਿਟੀ ਨੂੰ ਕਦੇ ਵੀ ਸਾਈਡ ਤੇ ਨਹੀਂ ਕੀਤਾ। ਮੈਂ ਅੱਜ ਵੀ ਕਿਟੀ ਹਾਂ ਔਰ ਮੇਘਾ ਤੇ ਕਿਟੀ ਦਾ ਤਾਲਮੇਲ ਸੇਮ ਹੈ। ਉਹ ਕਿਟੀ ਵੀ ਚੁਲਬੁਲੀ ਹੈ ਤੇ ਚੁਲਬੁਲੀ ਵੀ ਮੇਘਾ ਹੈ ਤੇ ਲਿਹਾਜ਼ਾ ਮੈਂ ਆਪਣੇ ਅੰਦਰ ਦਾ ਜਿਹੜਾ ਚੁਲਬੁਲਾ ਪਾਣੇ ਨਾ, ਆਪਣੇ ਅੰਦਰ ਜਿਹੜਾ ਫਨਕਾਰ ਹੈ ਨਾ, ਬਹੁਤ ਸਾਰੀਆਂ ਟੈਨਸ਼ਨਾਂ ਸਾਨੂੰ ਵੀ ਹੁੰਦੀਆਂ ਨੇ, ਲੇਕਿਨ ਮੈਂ ਕਦੇ ਉਹਨੂੰ ਫਰਾਮੋਸ਼ ਨਹੀਂ ਕੀਤਾ। ਔਰ ਮੈਂ ਅੱਜ ਵੀ ਦੋਸਤਾਂ ਮਨਾਨੀ ਜਿਸ ਤਰ੍ਹਾਂ ਮੈਂ ਬਚਪਨ 'ਚ ਮਨਾਨੀ ਸੀ। ਤੇ ਬਚਪਨ 'ਚ ਜਿਹੜੀ ਕਿਟੀ ਸੀ ਉਹ ਸੁਣਿਆ ਬੜੀ ਜ਼ਿੱਦੀ ਹੁੰਦੀ ਸੀ। ਜ਼ਿੱਦੀ ਵੀ, ਸ਼ਰਾਰਤੀ ਵੀ ਔਰ ਅਗਰ ਕੋਈ ਠਾਣ ਲਈਏ ਨਾ ਉਹਨੇ ਤੇ ਫਿਰ ਉਹਨੇ ਕਰਕੇ ਛੱਡਣਾ ਹੈ। ਤੇ ਈਦੀ ਵੀ ਫਿਰ ਤੁਸੀਂ ਜ਼ਿੱਦ ਨਾਲ ਲੈ ਲੈਂਦੇ ਹੁੰਦੇ ਸੋ? ਅਸਲ 'ਚ ਮੈਂ ਇੱਕ ਤੇ ਘਰ 'ਚ ਸਭ ਤੋਂ ਛੋਟੀ ਸਾਂ। ਉਹ ਜਿਹਨੂੰ ਕਹਿੰਦੇ ਨਾ ਪੇਟ ਕਰੋੜ। ਆਪਣੀ ਅੰਮੀ ਦੀ ਇੰਤਹਾਈ ਲਾਡਲੀ ਔਰ ਆਪਣੀ ਭੈਣਾਂ ਦੀ ਵੀ ਇੰਤਹਾਈ ਲਾਡਲੀ ਔਰ ਪੂਰੀ ਫੈਮਿਲੀ ਦੀ ਲਾਡਲੀ ਤੇ ਮੇਰੀਆਂ ਤੇ ਮੌਜਾਂ ਹੁੰਦੀਆਂ ਸਨ। ਇਸ ਲਈ ਮੈਨੂੰ ਸਾਰੇ ਪਿਆਰ ਕਰਦੇ ਸਨ ਤੇ ਈਦੀ ਵੀ ਮੇਰੇ ਕੋਲ ਬਾਬਾ ਸਾਰੀ ਇਕੱਠੀ ਹੋ ਜਾਂਦੀ ਸੀ। ਫਿਰ ਉਸ ਈਦੀ ਦਾ ਤੁਸੀਂ ਕਰਦੇ ਕੀ ਸੋ? ਖਾ ਪੀ ਜਾਂਦੇ ਸੋ ਜਾਂ ਕੋਈ ਉਹਦਾ ਕੋਈ ਖਾਸ ਉਹਦੇ ਵਾਸਤੇ ਕੋਈ ਚੀਜ਼ ਰੱਖੀ ਸੀ ਕਿ ਇਸ ਈਦੀ ਨੂੰ
ਇੱਥੇ ਇਸਤੇਮਾਲ ਕਰਨਾ ਹੈ। ਜਿਹੜੀ ਬਚਪਨ ਦੇ ਪੈਸਿਆਂ ਦੇ ਤੌਰ ਤੇ ਈਦੀ ਮਿਲਦੀ ਸੀ, ਉਹ ਤੇ ਯਕੀਨੀ ਤੌਰ ਤੇ ਮੈਨੂੰ ਯਾਦ ਹੈ ਕਿ ਸਿਰਫ ਖਾਣ ਪੀਣ ਤੇ ਖਰਚ ਹੁੰਦੀ ਸੀ, ਜਾਂ ਝੂਲੇ ਲੈਣੇ ਤੇ ਜਾਂ ਖਾਣੇ ਖਾਦੇ ਨੇ। ਹੁਣ ਵੀ ਤੁਹਾਨੂੰ ਮਿਲਦੀ ਹੈ ਈਦੀ, ਮਤਲਬ ਹੁਣ ਵੀ ਈਦੀ ਮਿਲਦੀ ਹੈ, ਔਰ ਜ਼ਾਹਿਰੀ ਗੱਲ ਹੈ ਈਦੀ ਹੁਣ ਅਸੀਂ ਦੇਣੇ ਵੀ ਆ ਤੇ ਈਦੀ ਲੈਣੇ ਵੀ ਆ। ਤੇ ਜ਼ਿਆਦਾਤਰ ਹੁਣ ਅਸੀਂ ਆਪਣੀ ਈਦੀ ਆਪਣੇ ਕੱਪੜਿਆਂ ਤੇ ਹੀ ਲਗਾ ਦਿੰਦੇ ਆ। ਸਾਨੂੰ ਜੁੱਤੀ ਵੀ ਨਵੀਂ ਚਾਹੀਦੀ ਹੈ, ਜੁਐਲਰੀ ਵੀ ਚਾਹੀਦੀ ਹੈ, ਕੱਪੜੇ ਵੀ ਚਾਹੀਦੇ ਨੇ। ਤੇ ਕਿ ਹੁਣ ਤੇ ਈਦ ਦਾ ਸੱਚ ਪੁੱਛੋ ਜੋ ਕਨਸੈਪਟ ਬਚਪਨ ਦੇ ਵਿੱਚ ਹੁੰਦਾ ਹੈ ਨਾ, ਇੱਕ ਉਹ ਖੁਸ਼ੀ ਕਿ ਅਸੀਂ ਨਵੇਂ ਕੱਪੜੇ ਪਾਣੇ ਨੇ, ਅਸੀਂ ਉਸ ਦਿਨ ਸਪੈਸ਼ਲ ਤਿਆਰ ਹੋਣਾ ਹੈ। ਕਿਉਂਕਿ ਬਚਪਨ ਦੇ ਵਿੱਚ ਤਾਂ ਨਾ ਤੁਸੀਂ ਮੇਕਅਪ ਕਰਦੇ ਹੋ, ਨਾ ਹੇਅਰ ਸਟਾਈਲ, ਨਾ ਜੁਐਲਰੀ। ਉਹ ਇੱਕ ਈਦ ਦਾ ਸਪੈਸ਼ਲ ਐਸਾ ਦਿਨ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸਜਾਉਣਾ ਹੈ, ਸਵਾਰਨਾ ਹੈ। ਤੇ ਮੈਂ ਸਮਝਦੀ ਹਾਂ ਕਿ ਬਚਪਨ ਦੀ ਈਦ ਜਿਹੜੀ ਹੈ ਨਾ, ਉਹ ਬੜੀ ਖਾਸ ਸੀ, ਉਹ ਯਾਦਾਂ ਦੇ ਵਿੱਚ ਰਹਿ ਗਈ ਹੈ। ਅਗਰ ਬਚਪਨ ਦਾ ਈਦ ਨੂੰ ਇੱਕ ਦਫਾ ਫਿਰ ਦੁਬਾਰਾ ਮਨਾਉਣ ਦਾ ਮੌਕਾ ਮਿਲੇ ਤੇ ਫਿਰ ਸਾਨੂੰ ਮਿਲ ਜਾਏ ਮੌਕਾ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਖੁਆਇਸ਼ ਜਿਹੜੀ ਰਹਿ ਗਈ ਹੈ ਉਹ ਮੈਂ ਜ਼ਰੂਰ ਪੂਰੀ ਕਰਾਂਗੀ। ਇੱਕ ਮੇਰਾ ਐਂਬੀਸ਼ਨ ਹੁੰਦਾ ਸੀ ਕਿ ਮੈਂ ਬਸ ਇੱਕ ਬੜਾ ਸਟ੍ਰਿਕਟਲੀ ਮੈਂ ਇੱਕ ਪੁਲਿਸ ਆਫਿਸਰ ਬਣਨਾ ਹੈ, ਤੇ ਅਗਰ ਮੈਂ ਫਨਕਾਰਾ ਨਾ ਬਣਦੀ ਤੇ ਮੈਂ ਇੱਕ CSP ਆਫਿਸਰ ਹੁੰਦੀ। ਅੱਛਾ, ਤੇ ਅਗਰ ਮੈਨੂੰ ਵਾਪਸ ਆਉਣ ਦਾ ਮੌਕਾ ਮਿਲਿਆ ਤੇ ਜਿਵੇਂ ਮੈਂ ਹੁਣ ਕੜਕ ਫਨਕਾਰਾ, ਮੈਂ ਇੱਕ ਕੜਕ ਆਫਿਸਰ ਵੀ ਹੋਣਾ ਸੀ। ਈਦ ਦੇ ਮੌਕੇ ਤੇ ਖਾਣਾ ਕਿਹੜਾ ਪਸੰਦ ਕਰਦੇ ਹੋ? ਖਾਣਾ ਈਦ ਦੇ ਮੌਕੇ ਤੇ ਤੁਹਾਨੂੰ ਪਤਾ ਕਿ ਤਕਰੀਬਨ ਰਮਜ਼ਾਨ ਸ਼ਰੀਫ ਤੋਂ ਬਾਅਦ ਮਾਸ਼ਾਅੱਲਾ ਚੁੱਕੇ ਇੰਨਾ ਕੁ ਜ਼ਿਆਦਾ ਸਹਿਰੀ ਇਫਤਾਰੀ ਦੇ ਵਿੱਚ ਉਹ ਮੁਰਗਨ ਗਜ਼ਾਵਾਂ ਤੇ ਤਲੀਆਂ ਚੀਜ਼ਾਂ ਖਾਈ ਦੀਆਂ ਨੇ। ਤੇ ਈਦ ਵਾਲੇ ਦਿਨ ਬੜਾ ਸੌਫਟ ਖਾਣੇ ਤੋਂ ਸਟਾਰਟ ਕਰੀਦਾ ਹੈ, ਸੁਬਾਹ ਸਵਈਆਂ ਤੋਂ ਸਟਾਰਟ ਲਈਦਾ ਹੈ, ਫਿਰ ਉਸ ਤੋਂ ਬਾਅਦ ਜੋ ਘਰ ਦੇ ਵਿੱਚ ਬਣੇ ਜਿਹੜੇ ਫਰੈਸ਼ ਖਾਣੇ ਨੇ, ਉਹ ਸੈਲਡ ਤੇ ਪਲਾਓ ਜਿਹੜਾ ਨਾ, ਉਹ ਮੇਰਾ ਬਹੁਤ ਫੇਵਰਟ। ਕੱਪੜੇ ਕਿਸ ਰੰਗ ਦੇ ਤੁਹਾਨੂੰ ਪਸੰਦ ਨੇ ਜਿਹੜੇ ਤੁਸੀਂ ਈਦ ਦੇ ਮੌਕੇ ਤੇ ਪਾਣਾ ਪਸੰਦ ਕਰਦੇ ਹੋ? ਮੇਰਾ ਤੇ ਹੁੰਦਾ ਕਿ ਜਿੰਨਾ ਵੀ ਡਾਰਕ ਕਲਰ ਹੋਵੇ ਨਾ, ਮੈਨੂੰ ਅੱਛੇ ਲੱਗਦੇ ਨੇ, ਕਿਉਂਕਿ ਮੈਂ ਬੜੀ ਯੂਜ਼ ਟੂ ਰਹੀ ਹਾਂ ਬਹੁਤ ਜ਼ਿਆਦਾ ਕਲਰਫੁਲ ਡਰੈਸਿੰਗ ਕਰਨ ਦੀ। ਤੇ ਮੈਨੂੰ ਜਿਹੜੇ ਕਲਰ ਨੇ ਨਾ, ਗ੍ਰੀਨ, ਰੈੱਡ, ਬਲੈਕ, ਇਹ ਬਹੁਤ ਅਟਰੈਕਟ ਕਰਦੇ ਨੇ। ਅੱਛਾ, ਈਦ ਦੇ ਮੌਕੇ ਤੇ ਅਗਰ ਤੁਹਾਨੂੰ ਸ਼ੂਟਿੰਗ ਤੇ ਜਾਣਾ ਪੈ ਜਾਵੇ? ਮੌਕਾ ਕੀ, ਅਸੀਂ ਤੇ ਕੰਮ ਹੀ ਈਦਾਂ ਸ਼ਬਰਾਤਾਂ ਤੇ ਕੀਤਾ ਹਾਏ ਹੈ। ਹਾਏ, ਸਾਡੀਆਂ ਤੇ ਫਨਕਾਰਾਂ ਦੀ ਛੁੱਟੀਆਂ ਹੁੰਦੀਆਂ ਹੀ ਨਹੀਂ। ਹੁਣ ਵੀ ਦੇਖੋ ਅਸੀਂ ਡਿਊਟੀ ਦੇ ਰਹੇ ਨਾ ਤੁਹਾਡੇ ਨਾਲ। ਅਸਲ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਆਰਟਿਸਟ ਹੈ ਉਹ ਆਵਾਮ ਦੀ ਪ੍ਰਾਪਰਟੀ ਹੁੰਦਾ ਹੈ ਨਾ। ਆਰਟਿਸਟ ਦੀ ਜਿਹੜੀ ਲਾਈਫ ਹੈ ਉਹ ਹੁੰਦੀ ਹੈ ਆਵਾਮ ਵਾਸਤੇ। ਜੱਟ ਸਾਹਿਬ, ਤੁਹਾਡੇ ਵਾਲਦ ਸਾਹਿਬ ਬੜੇ ਮਾਰੂਫ ਲੋਕ ਫਨਕਾਰ ਸਨ ਜੀ ਔਰ ਉਹਨਾਂ ਨੇ ਬੜੀਆਂ ਲੋਕ ਦਾਸਤਾਨਾਂ ਦੇ ਉੱਤੇ ਬੜੇ ਗੀਤ ਗਾਏ। ਜੀ ਜੀ ਜੀ। ਤੇ ਉਹਨਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਮੋਬਾਈਲ ਥੀਏਟਰ ਹੈ ਉਹਦੇ ਉਹ ਮੌਜੂਦ ਸਨ। ਅਲਹਮਦੁਲਿਲਾ, ਕੋਈ ਸ਼ੱਕ ਤੇ ਇਹਦੇ ਬਾਰੇ ਚ ਤੁਸੀਂ ਕੀ ਕਹੋਗੇ? ਤੁਸੀਂ ਉਹਨਾਂ ਦਾ ਮਿਸ਼ਨ ਨੂੰ ਕੋਈ ਅੱਗੇ ਲੈ ਕੇ ਚੱਲੇ ਹੋ ਜਾਂ ਉਹ ਉੱਥੇ ਦਾ ਉੱਥੇ ਹੀ ਰਹਿ ਗਿਆ ਕੰਮ? ਨਹੀਂ, ਅਸਲ ਦੇ ਵਿੱਚ ਜਿਹੜਾ ਨਾ, ਜਿਸ ਵੇਲੇ ਆਪਣਾ ਵਾਲਦ ਸਾਹਿਬ ਦਾ ਦੌਰ ਸੀ, ਆਸ਼ਕ ਜੱਟ ਸਾਹਿਬ, ਮੇਰੇ ਵਾਲਦ ਆਲਮ ਲੋਹਾਰ ਸਾਹਿਬ, ਹਸਨ ਪੱਟੀ ਸਾਹਿਬ, ਮਨਜ਼ੂਰ ਝੱਲਾ ਸਾਹਿਬ, ਉਹਨਾਂ ਨੇ ਉਸ ਵੇਲੇ ਕੋਈ ਮੀਡੀਆ ਨਹੀਂ ਸੀ, ਕੋਈ ਇੰਨਾ ਨਹੀਂ ਸੀ ਨਾ ਹੈਗਾ ਸਿਲਸਿਲਾ। ਲੇਕਿਨ ਇਹ ਉਹ ਲੋਕ ਹੋਏ ਨੇ ਕਿ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਆਪਣੇ ਆਪਣੇ ਕੰਮ ਦੇ ਨਾਂ ਲਾ ਦਿੱਤੀਆਂ, ਔਰ ਫਿਰ ਜਿਹੜਾ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਆਪਣੇ ਜਿਹੜਾ ਫਨ ਨੂੰ ਪੇਸ਼ ਕੀਤਾ ਹੈ ਕਿ ਇੱਕ ਅਗਰ ਮੇਲਾ ਹੋ ਰਿਹਾ ਹੈ, ਉਹਦਾ ਆਖਰੀ ਸ਼ੋਅ ਚੱਲ ਰਿਹਾ ਮੇਗਾ ਜੀ, ਤੇ ਉਹਦੀਆਂ ਸ਼ੋਅ ਜਿਸ ਵੇਲੇ ਸਟਾਰਟ ਹੋ ਗਿਆ ਤੇ ਉਹਦਾ ਆਪਣਾ ਤੰਬੂ ਕਨਾਤਾਂ ਜਿਹੜੀਆਂ ਨੇ ਉਹਨਾਂ ਨੂੰ ਆਪਣਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਕਿ ਵੀ ਉਸ ਤੋਂ ਜਿਹੜਾ ਅਗਲਾ ਮੇਲਾ ਹੈ ਉੱਥੇ ਜਾ ਕੇ ਸਮਾਨ ਲੱਗਣਾ ਹੈ। ਉਹ ਜਦੋਂ ਨੂੰ ਸ਼ੋਅ ਖਤਮ ਹੁੰਦਾ ਸੀ, ਉਨੀ ਦੇਰ ਨੂੰ ਆਪਣਾ ਸਾਰਾ ਸਮਾਨ ਲੋਡ ਹੋਇਆ ਹੁੰਦਾ, ਖਾਲੀ ਸਟੇਜ ਰਹਿ ਜਾਂਦੀ ਸੀ। 8 ਆਨੇ ਦਾ ਟਿਕਟ ਹੁੰਦਾ ਸੀ ਆਪਣਾ। ਇੱਕ ਪਾਸੇ ਥੀਏਟਰ ਆਲਮ ਲੋਹਾਰ ਸਾਹਿਬ ਦਾ ਲੱਗਾ ਹੈ, ਇੱਕ ਪਾਸੇ ਨੇ ਹਸਨ ਪੱਟੀ ਸਾਹਿਬ ਨੇ, ਇੱਕ ਪਾਸੇ ਜਨਾਬ ਆਪਣਾ ਤੁਫੈਲ ਨਿਆਜ਼ੀ ਸਾਹਿਬ ਨੇ। ਇਹ ਉਹ ਲੋਕ ਨੇ ਜਿਹੜੇ ਪੈਦਾ ਨਹੀਂ ਹੋਣੇ, ਆਪਣੇ ਆਪਣੇ ਕੰਮ ਦੇ ਯਕਤਾ ਲੋਕ, ਔਰ ਆਮਣੇ ਸਾਹਮਣੇ। ਫਿਰ ਜਿਸ ਵੇਲੇ ਹਾਊਸ ਪੈਕ ਹੋ ਜਾਣੇ ਸਭ ਦੇ, ਉਹਨਾਂ ਨੇ ਕਹਿਣਾ ਜਨਾਬ ਆਪਣਾ ਜਿਹੜੀਆਂ ਕਨਾਤਾਂ ਨੂੰ ਚੁੱਕ ਦਿਓ, ਆਮਣੇ ਸਾਹਮਣੇ ਗਾ ਰਹੇ ਨੇ। ਫਿਰ ਹੁੰਦਾ ਕੀ ਸੀ ਕਿ ਅਗਰ ਅੱਬਾ ਜੀ ਨੇ ਕੋਈ ਚੀਜ਼ ਸ਼ੁਰੂ ਕੀਤੀ ਹੈ ਤੇ ਆਵਾਮ ਦਾ ਹੜ ਸਾਰਾ ਇੱਧਰ ਆ ਗਿਆ, ਉਧਰੋਂ ਅਗਰ ਜੇ ਆਲਮ ਲੋਹਾਰ ਸਾਹਿਬ ਨੇ ਕੋਈ ਚੀਜ਼ ਸ਼ੁਰੂ ਕੀਤੀ ਹੈ, ਆਵਾਮ ਉਧਰ ਨੂੰ ਟੁਰ ਪਈ। ਇਸ ਤਰ੍ਹਾਂ ਦਾ ਕੰਪੀਟੀਸ਼ਨ। ਲੇਕਿਨ ਲੋਕ ਸਮਝਦੇ ਸਨ ਕਿ ਮੁਕਾਬਲਾ ਹੋ ਰਿਹਾ ਹੈ, ਲੇਕਿਨ ਮੈਦਾਨ ਲੱਗਾ। ਹਾਂ, ਲੇਕਿਨ ਮੈਂ ਹਕੀਕਤ ਇਹ ਦੱਸਾਂਗਾ ਆਪਣੇ ਸੁਣਨ ਵਾਲਿਆਂ ਨੂੰ ਕਿ ਸਾਰੇ ਬੜੇ ਬਹਾਦਰ ਲੋਕ ਸਨ, ਸਾਰਿਆਂ ਦਾ ਆਪਣਾ ਆਪਣਾ ਅੰਦਾਜ਼ ਸੀ, ਆਪਣਾ ਆਪਣਾ ਸਟਾਈਲ ਸੀ, ਔਰ ਉਹਨਾਂ ਦੀ ਆਪਸ ਦੇ ਵਿੱਚ ਬੜੇ ਮੁਹੱਬਤ ਦੇ ਰਿਸ਼ਤੇ ਔਰ ਇਹਤਰਾਮ ਦੇ ਰਿਸ਼ਤੇ। ਜਿਸ ਵੇਲੇ ਸ਼ੋਅ ਖਤਮ ਹੁੰਦੇ ਸਨ, ਉਸ ਵੇਲੇ ਸਾਰੇ ਬਹਿ ਕੇ ਇਕੱਠੇ ਰੋਟੀ ਖਾਂਦੇ ਸੀ। ਬਿਲਕੁਲ ਠੀਕ। ਐਸੇ ਇਹ ਸ਼ਾਨਦਾਰ ਔਰ ਨਾਯਾਬ ਬੜੇ ਨਾਯਾਬ ਲੋਕ ਸਨ ਉਹ ਇਸ ਵਿੱਚ ਆਪਣੇ। ਅੱਛਾ ਮੇਗਾ ਜੀ, ਤੁਹਾਡੇ ਨਾਲ ਉਹ ਈਦ ਦਾ ਜ਼ਿਕਰ ਹੋ ਰਿਹਾ ਸੀ, ਤੇ ਕੋਈ ਐਸੀ ਈਦ ਜਿਹੜੀ ਹਮੇਸ਼ਾ ਤੁਹਾਨੂੰ ਯਾਦ ਰਹਿ ਜਾਵੇ, ਕੋਈ ਐਸਾ ਈਦ ਦੇ ਹਵਾਲੇ ਨਾਲ ਕੋਈ ਐਸਾ ਵਾਕਿਆ ਜਿਹੜਾ ਬੜਾ ਦਿਲਚਸਪ ਹੋਇਆ ਹੋਵੇ, ਤੁਹਾਨੂੰ ਯਾਦ ਹੋਵੇ? ਮੇਰੀ ਚूँकि फ़नी कैरियर है और मेरा माशाल्लाह एक तवील कैरियर है, तो मेरिया यादां तो मेरे कम नाल ही वाबस्ता ने।
ਅਕਸਰ ਅਸੀਂ ਈਦ ਤੇ ਡਬਲ ਸ਼ੋਅ ਕਰਨੇ ਸਾਂ। ਲੋਕੀ ਘਰ ਬਹਿ ਕੇ ਛੁੱਟੀਆਂ ਮਨਾਉਂਦੇ ਨੇ ਤੇ ਸਾਡੇ ਫਨਕਾਰਾਂ ਦੀਆਂ ਡਬਲ ਡਿਊਟੀਆਂ। ਵਾਹ ਵਾਹ ਵਾਹ। ਤੇ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਮੈਂ ਪਰਫਾਰਮ ਕਰ ਰਹੀ ਸਾਂ ਅਤੇ ਮਹਿਫਿਲ ਥੀਏਟਰ ਦੇ ਵਿੱਚ ਤੇ ਈਦ ਦਾ ਹਾਊਸ ਪੈਕ ਸ਼ੋ, ਔਰ ਤੁਹਾਨੂੰ ਪਤਾ ਚੁਲਬਲੇ ਲੋਕ, ਉਹ ਜ਼ਰਾ ਈਦ ਦਾ ਕਰਾਊਡ ਥੋੜਾ ਐਨਰਜੈਟਿਕ ਹੁੰਦਾ ਹੈ। ਤੇ ਉਹ ਜਿਸ ਤਰ੍ਹਾਂ ਮੇਰੀ ਪਰਫਾਰਮੈਂਸ ਆਈ ਨਾ ਤੇ ਕਰਾਊਡ ਇੱਕਦਮ ਉੱਠਿਆ। ਪਹਿਲੇ ਤਾਂ ਮੈਂ ਡਰ ਗਈ, ਮੈਂ ਕਿਹਾ ਇਹ ਕੀ ਹੋਇਆ। ਉਹਨਾਂ ਨੇ ਫਿਰ ਜਿਸਲੇ ਮੇਰੀ ਪਰਫਾਰਮੈਂਸ ਤੇ ਇੱਕ ਉਹ ਭੰਗੜਾ ਪਾਣਾ ਸ਼ੁਰੂ ਕੀਤਾ ਨਾ ਤੇ ਪੂਰਾ ਹਾਲ ਜਿਹੜਾ ਨਾ ਉਹ ਖੜੇ ਹੋ ਕੇ ਤਾਲੀਆਂ, ਤੇ ਉਹ ਲੋਕਾਂ ਨੇ ਮੈਨੂੰ ਫਿਰ ਘੱਟ ਦੇਖਿਆ ਤੇ ਉਹ ਕਰਾਊਡ ਨੂੰ ਫਿਰ ਜ਼ਿਆਦਾ ਦੇਖਿਆ ਡਾਂਸ ਕਰਦੇ ਆ। ਫਿਰ ਅਸੀਂ ਵੀ ਖੜੇ ਹੋ ਕੇ ਉਹਨਾਂ ਨੂੰ ਦੇਖਣ ਸ਼ੁਰੂ ਹੋ ਗਏ ਕਿ ਆ ਬਹੁਤ ਅੱਛਾ ਡਾਂਸ ਕਰ। ਤੇ ਇਹੋ ਜਿਹੇ ਬੜੇ ਲਮਹੇ ਨੇ ਯਾਦਗਾਰ ਜ਼ਿੰਦਗੀ ਦੇ ਵਿੱਚ। ਈਦ ਜਿਹੜੀ ਹੈ ਜ਼ਿਆਦਾਤਰ ਉਹ ਤੁਸੀਂ ਆਪਣੀ ਫੈਮਿਲੀ ਨਾਲ ਗੁਜ਼ਾਰਨਾ ਪਸੰਦ ਕਰਦੇ ਹੋ ਜਾਂ ਆਪਣੇ ਦੋਸਤਾਂ ਦੇ ਵਿੱਚ ਗੁਜ਼ਾਰਨਾ ਪਸੰਦ ਕਰਦੇ ਹੋ? ਅਸਲ 'ਚ ਸਾਡੀ ਲਾਈਫ ਦੇ ਵਿੱਚ ਸਾਡਾ ਆਪਣਾ ਕੁਝ ਵੀ ਨਹੀਂਗਾ। ਅਸੀਂ ਸਾਡੀ ਲਾਈਫ ਡਿਵਾਈਡ ਹੈਗੀ ਹੈ। क्या अच्छी बात। ਚਾਹੇ ਈਦ ਹੋਵੇ, ਚਾਹੇ ਕੋਈ ਵੀ ਇਵੈਂਟ ਹੋਵੇ, ਸਾਨੂੰ ਟਾਈਮ ਟੇਬਲ ਦੇ ਮੁਤਾਬਕ ਥੋੜਾ ਸਾਨੂੰ ਡਿਵਾਈਡ ਕਰਨਾ ਪੈਂਦਾ ਹੈ। ਤੇ ਲਿਹਾਜ਼ਾ ਮੈਂ ਘਰ ਵੀ ਟਾਈਮ ਦੇਣਾ ਹੁੰਦਾ ਹੈ, ਆਪਣੇ ਕੰਮ ਨੂੰ ਵੀ ਟਾਈਮ ਦੇਣਾ ਹੁੰਦਾ ਹੈ, ਆਪਣੇ ਦੋਸਤਾਂ ਨੂੰ ਵੀ ਦੇਣਾ ਹੁੰਦਾ ਹੈ, ਔਰ ਆਪਣੇ ਮਦਾਹਾਂ ਨੂੰ ਵੀ ਦੇਣਾ ਹੁੰਦਾ ਹੈ। ਤੇ ਈਦ ਦੇ ਮੌਕੇ ਤੇ ਤੁਸੀਂ ਇਹ ਬੈਲੈਂਸ ਕਰ ਲੈਂਦੇ ਹੋ ਸਾਰਾ? ਬਿਲਕੁਲ ਅਲਹਮਦੁਲਿਲਾ, ਬਿਲਕੁਲ ਬੈਲੈਂਸ ਹੁੰਦਾ ਹੈ। ਬਲਕਿ ਅਸੀਂ ਇੱਕ ਪ੍ਰੋਗਰਾਮ ਪਹਿਲੇ ਤਰਤੀਬ ਦੇ ਲੈਨੇ ਆ ਨਾ ਕਿ ਸਵੇਰ 9 ਤੋਂ ਲੈ ਕੇ ਜਦੋਂ ਈਦ ਦੀ ਨਮਾਜ਼ ਪੜ੍ਹ ਕੇ ਘਰ ਵਾਪਸ ਆਈਦਾ ਤੇ ਫਿਰ ਥੋੜੀ ਦੇਰ ਰੈਸਟ ਕਰੀਦਾ, ਕਿਉਂਕਿ ਚਾਂਦ ਰਾਤ ਦੀ ਕਹਿੰਦੀ ਹੈਟਿਕ ਜਿਹੜੀ ਉਹ ਪੂਰੀ ਰਾਤ ਹੁੰਦੀ ਹੈ ਕਿ ਮਹਿੰਦੀ, ਚੂੜੀਆਂ, ਔਰ ਸਪੈਸ਼ਲੀ ਉਸ ਰਾਤ ਜੁੱਤੀ ਨਹੀਂ ਮੈਚਿੰਗ ਮਿਲਦੀ। हाँ ये क्या अच्छी बात। ਜਿਹੜੀ ਮੇਨ ਪ੍ਰੋਬਲਮ ਹੁੰਦੀ ਨਾ, ਕਿਉਂਕਿ ਉਹ ਇੱਕ ਕੰਮ ਰਹਿ ਹੀ ਜਾਂਦਾ ਹੈ। ਤੇ ਵੈਸੇ ਤੁਸੀਂ ਈਦ ਦੀ ਤਿਆਰੀ ਜਿਹੜੀ ਹੈ ਉਹ ਕਿੰਨੇ ਦਿਨ ਪਹਿਲੇ ਸ਼ੁਰੂ ਕਰ ਦਿੰਦੇ ਹੋ? ਲੋ ਸਾਡੀ ਤੇ ਕਹਿ ਲੋ ਕਿ 2 ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ, ਲੇਕਿਨ ਫਿਰ ਵੀ ਕੱਪੜੇ ਥੋੜੇ ਹੋ ਜਾਂਦੇ ਨੇ, ਜੁੱਤੀ ਵੀ ਥੋੜੀ ਹੁੰਦੀ ਹੈ ਤੇ ਚੂੜੀਆਂ ਵੀ ਥੋੜੀ। ਲੇਡੀਜ਼ ਦੇ ਬਾਰੇ ਚ ਦੱਸੋ ਆਰਾਮ ਹੈ ਕਿ ਜੀ ਹੁਣ ਮਰਦ ਵੀ ਘੱਟ ਨਹੀਂ ਕਰਦੇ, ਤੁਹਾਡੇ ਬ੍ਰਾਂਡ ਜ਼ਿਆਦਾ ਨੇ। ਹੁਣ ਤੁਸੀਂ ਮਾਲ 'ਚ ਚਲੇ ਜਾਓ। ਬਿਲਕੁਲ ਤੁਸੀਂ ਠੀਕ ਕਹਿ ਰਹੇ। ਮੈਂ ਤੁਹਾਡੇ ਨਾਲ ਇਤਫਾਕ ਕਰਨਾ ਕਿ ਮਰਦ ਜਿਹੜੇ ਨੇ ਔਰਤਾਂ ਨੂੰ ਵੀ ਪਿੱਛੇ ਛੱਡ ਗਏ ਨੇ। ਪਿੱਛੇ ਛੱਡ ਗਏ ਨੇ। ਮੈਂ ਆਪ ਲੋਕਾਂ ਨੂੰ ਵੇਖਣਾ ਕਿ ਮੂੰਹ ਦੇ ਉੱਤੇ ਚਿੱਟੀ ਜੀ ਕਰੀਮ ਮਾਲ ਕੇ ਨਾਈ ਕੋਲ ਬੈਠੇ ਨੇ। ਮੈਂ ਕਿਹਾ ਯਾਰ ਇਹਦਾ ਚੰਗਾ ਭਲਾ ਮੂੰਹ ਹੈ ਤੇ ਉੱਤੇ ਕਲੀ ਕਰਾ ਕੇ ਬੈਠਾ ਹੈ। ਮਤਲਬ ਐਸਾ ਦੌਰ ਆ ਗਿਆ ਨਾ, ਯਾਨੀ ਕਿ ਪਹਿਲੇ ਉਹ ਗਾਣੇ ਗਾਉਂਦੇ ਸਨ ਨਾ, ਭਾਂਡੇ ਕਲੀ ਕਰਾ ਕਲੀ ਕਰਾਉਣ ਦੇ ਮੂੰਹ ਕਲੀ ਮੂੰਹ ਕਲੀ ਕਰਾ। ਅੱਛੀ ਬਾਤ, ਐਸਾ ਹੀ ਦੌਰ ਆ ਗਿਆ, ਵਾਕਈ ਐਸਾ ਹੀ ਦੌਰ ਆ ਗਿਆ। ਨਾਜ਼ਰੀਨ, ਮੇਗਾ ਜੀ ਦੀਆਂ ਤੇ ਅਬਾਸ ਜੱਟ ਸਾਹਿਬ ਦੀਆਂ ਖੂਬਸੂਰਤ ਗੱਲਾਂ ਤੁਸੀਂ ਸੁਣ ਰਹੇ ਹੋ। ਇੱਥੇ ਵੇਲਾ ਹੋਇਆ ਹੈ ਇੱਕ ਮੁਖਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਨਾਜ਼ਰੀਨ, ਦੁਬਾਰਾ ਜੀ ਆਇਆਂ ਨੂੰ। ਮੈਂ ਕਿਹਾ ਜੀ ਸ਼ੋਬਿਸ ਚਾਹਣ ਦਾ ਖਿਆਲ ਕਿਸ ਤਰ੍ਹਾਂ ਆ ਗਿਆ ਤੁਹਾਨੂੰ? ਤੁਸੀਂ ਤੇ ਬਚਪਨ ਦੇ ਵਿੱਚ ਪੜ੍ਹਾਈ ਪੜੂਈ ਕਰਨ ਦੇ ਤੁਸੀਂ ਮੂਡ 'ਚ ਹੈਗੇ ਸੋ, ਤੇ ਫਿਰ ਸ਼ੋਬਿਸ ਕਿਸ ਤਰ੍ਹਾਂ ਆ ਗਿਆ? ਹਾਂਜੀ, ਅੱਛੀ ਗੱਲ, ਅੱਛੀ ਗੱਲ। ਬਸ ਇਹੋ ਹੀ ਆਦਤਾਂ ਠੀਕ ਨਹੀਂ ਸਨ ਹੋ ਰਹੀਆਂ। ਅਸੀਂ ਕਿਹਾ ਕਿ ਨਹੀਂ, ਹੁਣ ਪੜ੍ਹਾਈ ਵੀ ਆਪਣੀ ਜਗ੍ਹਾ ਕਰ ਲਈਏ, ਹੁਣ ਥੋੜਾ ਜਿਹਾ ਚੁਲਬੁਲੀ ਮੇਗਾ ਦਾ ਜਿਹੜਾ ਅੰਦਰ ਇੱਕ ਗੁਬਾਰ ਸੀ, ਇੱਕ ਫਨਕਾਰ ਸੀ, ਉਹਨੂੰ ਵੀ ਬਾਹਰ ਲੈ ਕੇ ਆਉਣਾ ਸੀ। ਤੇ ਇਹਦੇ 'ਚ ਮੇਰੀ ਵਾਲਦਾ ਨੇ ਬੜਾ ਮਾਸ਼ਾਅੱਲਾ ਹੈਲਪਫੁਲ ਕੀਤਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਵਾਂ ਹੀ ਜਿਹੜੀਆਂ ਨੇ ਨਾ, ਉਹ ਹੀ ਬੱਚਿਆਂ ਦੇ ਦਿਲ ਨੂੰ ਜਾਣਦੀਆਂ ਨੇ, ਔਰ ਉਹਨਾਂ ਮੇਰੇ ਅੰਦਰ ਜਿਹੜੀ ਇੱਕ ਥ੍ਰਿਲ ਸੀ ਨਾ, ਉਹ ਮੇਰੀ ਵਾਲਦਾ ਤੋਂ ਬਿਹਤਰ ਕੋਈ ਨਹੀਂ ਸੀ ਜਾਣਦਾ। ਤੇ ਜਦੋਂ ਮੇਰੇ ਜ਼ਿਹਨ 'ਚ ਆਇਆ ਕਿ ਮੈਂ ਹੁਣ ਇਹ ਕੰਮ ਕਰਨਾ ਹੈ, ਫਿਰ ਮੈਂ ਨਾ ਆਓ ਵੇਖਿਆ ਤੇ ਫਿਰ ਨਾ ਮੈਂ ਤਾਓ ਦੇਖਿਆ। ਫਿਰ ਮੈਂ ਕਿਹਾ ਹਟ ਜਾਓ ਪਿੱਛੇ, ਮੈਦਾਨ 'ਚ ਆ ਰਹੀ ਹਾਂ ਮੈਂ। ਉਹ ਫਿਰ ਰੱਬ ਦੀ ਐਸੀ ਮਿਹਰਬਾਨੀ ਹੋਈ ਕਿ ਸਿਲਵਰ ਸਕਰੀਨ ਦਾ ਜਿਹੜਾ ਸ਼ੌਕ ਸੀ ਉਹ ਹੀ ਮੈਨੂੰ ਫਿਲਮ 'ਚ ਲੈ ਕੇ ਆਇਆ ਸੀ ਕਿ ਮੈਂ ਆਪਣੇ ਆਪ ਨੂੰ ਵੱਡੀ ਸਕਰੀਨ ਤੇ ਦੇਖਾਂ, ਕਿਉਂਕਿ ਮੈਂ ਬਚਪਨ 'ਚ ਬਹੁਤ ਜ਼ਿਆਦਾ ਸ਼ੌਕੀਨ ਡਾਂਸ ਦੀ, ਰਕਸ ਦੀ, ਔਰ ਮੈਨੂੰ ਥੋੜਾ ਬਹੁਤਾ ਜਿਹੜਾ ਕਹਿ ਲਓ ਕਿ ਸ਼ੌਕ ਸੀ ਕਿ ਮੈਂ ਕਰਨਾ ਹੈ। ਤੇ ਉਹ ਹੀ ਫਿਰ ਮੇਰੀ ਵਜ੍ਹਾ ਬਣ ਗਿਆ ਕਿ ਮੈਂ ਫਿਲਮਾਂ ਦੇ ਵਿੱਚ ਆ ਗਈ। ਤੇ ਪਹਿਲੀ ਫਿਲਮ ਕਿਹੜੀ ਸੀ ਜਨਾਬ ਦੀ? ਮੇਰੀ ਪਹਿਲੀ ਫਿਲਮ ਸੀ ਜੀਤ, ਮੈਡਮ ਸੰਗੀਤਾ ਜੀ ਦੀ, ਔਰ ਉਸ ਫਿਲਮ ਤੋਂ ਇੱਕ ਜੀਤ ਦਾ ਸਫ਼ਰ ਫਿਰ ਸ਼ੁਰੂ ਹੋ ਗਿਆ ਤੇ ਬਸ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਜੀਤ ਹੀ ਜੱਦੀ, ਫਿਰ ਜੀਤ ਹੀ ਜੀਤ ਹੁੰਦੀ ਗਈ। ਹਾਂ, ਫਿਰ ਜੀਤ ਹੀ ਜੀਤ ਮੌਲਾ ਨੇ ਫਿਰ ਜੀਤ ਹੀ ਜੀਤ ਹੁੰਦੀ। ਅੱਛਾ, ਤੇ ਫਿਲਮ ਸਿਲਵਰ ਸਕਰੀਨ ਤੋਂ ਸ਼ੁਰੂ ਕੀਤਾ, ਫਿਰ ਟੀਵੀ ਤੇ, ਫਿਰ ਸਟੇਜ ਤੇ ਸਟੇਜ ਤੋਂ ਬਾਅਦ ਹੁਣ ਗੁਲੂਕਾਰੀ ਤੇ ਇਹ ਸਫ਼ਰ ਕਿੱਧਰ ਜਾ ਰਿਹਾ ਹੈ? ਇਹ ਕਹਿ ਲਓ ਕਿ ਮੇਘਾ ਇੱਕ ਵਰਸਟਾਈਲ ਫਨਕਾਰਾ ਦਾ ਨਾਂ ਹੈ ਕਿ ਅੱਲਾਹ ਤਾਲਾ ਨੇ ਇੱਕ ਐਸੀ ਮੈਨੂੰ ਰੂਹ ਤੋਂ ਨਵਾਜ਼ਿਆ ਹੋਇਆ ਕਿ ਮੈਂ ਜੋ ਕਰਨੀ ਆ ਉਹਦੇ 'ਚ ਮੇਰੇ ਖੁਦਾ ਦੀ ਖਾਸ ਰਹਿਮਤ ਹੋ ਜਾਂਦੀ ਔਰ ਮੈਂ ਕਰ ਜਾਂਦੀ ਆ। ਮੈਂ ਬਿਲਕੁਲ ਕਦੇ ਨਹੀਂ ਦਾਵਾ ਕੀਤਾ ਕਿ ਮੈਨੂੰ ਇਹ ਆਂਦਾ ਹੈ,
ਕਿਉਂਕਿ ਇਹ ਆ ਨਹੀਂ ਸਕਦਾ, ਇਹ ਉਹਦੀ ਅਤਾ ਹੈ। ਕਿਉਂਕਿ ਜਾਂ ਫਨਕਾਰ ਹੁੰਦਾ ਹੈ ਜਾਂ ਨਹੀਂ ਹੁੰਦਾ। ਇਹਦੇ 'ਚ ਮੈਂ ਇੱਕ ਬੜੀ ਮਿਸਾਲ ਦੇਣੀ ਆ ਕਿ ਬੇਵਕੂਫ ਤੇ ਫਨਕਾਰ ਬਣਾਏ ਨਹੀਂ ਜਾਂਦੇ, ਇਹ ਅੱਲਾ ਵੱਲੋਂ ਹੁੰਦੇ ਨੇ। क्या अच्छी है, क्या ਵਾਹ 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 वाह वाह ਤੇ ਲਿਹਾਜ਼ਾ ਬੇਵਕੂਫ ਤੇ मैं नहीं की, लेकिन फनकार मैं जरूर हाँ, हूँ। क्या अच्छी बात, क्या अच्छी बात। देखो जी है ही सच है कि आर्टिस्ट अल्लाह ਦੀ ਜ਼ਾਤ ਪੈਦਾ ਕਰਦੀ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਮੈਂ ਆਪ ਦੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਬੜੇ ਸ਼ੌਕੀਨ ਲੋਕ ਨੇ, ਬੜਾ ਉਹਨਾਂ ਨੂੰ ਅੱਲਾਹ ਨੇ ਨਵਾਜ਼ਿਆ ਵੀ ਹੋਇਆ ਹੈ, ਮਤਲਬ 5 ਲੱਖ ਦਾ ਵਾਜਾ ਵੀ ਬਣਵਾਇਆ ਹੈ, ਤੇ ਜਿਸ ਵੇਲੇ ਖੋਲ ਕੇ ਆਪ ਕੀਤੀ ਤੇ ਅਗਲੇ ਨੇ ਕਿਹਾ ਯਾਰ ਬਸ ਕਰ, ਕਿਉਂਕਿ ਅੱਲਾਹ ਦੀ ਇਤਾਅਤ ਜਿੰਨੀ ਦੇਰ ਉਹਦੀ ਰਹਿਮਤ ਨਹੀਂ ਨਾ ਹੋਏਗੀ ਉਨੀ ਦੇਰ ਮੇਰਾ ਈਮਾਨ ਹੈ ਕੁਝ ਵੀ ਨਹੀਂ ਹੋ ਸਕਦਾ। ਬਿਲਕੁਲ ਸਹੀ, ਇਹਦਾ ਮਤਲਬ ਹੈ ਕਿ ਅੱਲਾਹ ਦੀ ਜ਼ਾਤ ਨੇ ਮੇਗਾ ਜੀ ਨੂੰ ਆਰਟ ਦੇ ਕੇ ਪੈਦਾ ਕੀਤਾ ਹੈ। ਬਿਲਕੁਲ ਸਹੀ। ਇਹ ਕੋਈ ਸ਼ੱਕ ਨਹੀਂ ਉਹਦੀ ਇਤਾਅਤ ਹੈ ਮਾਲਕ ਦੀ। ਜਿਸ ਲਈ ਤੁਸੀਂ ਸਟੇਜ ਸ਼ੁਰੂ ਕੀਤਾ, ਸਟੇਜ ਇੱਕ ਬੜਾ ਮੁਸ਼ਕਲ ਜਿਹਾ ਕੰਮ ਹੈ ਜੀ ਤੇ ਉਹ ਮਤਲਬ ਇੱਕਦਮ ਕਿਸ ਤਰ੍ਹਾਂ ਸਟੇਜ ਵਾਲੇ ਪਾਸੇ ਆ ਗਏ ਤੁਸੀਂ? ਮੈਂ ਜਦੋਂ ਮੈਂ ਫਸਟ ਟਾਈਮ ਸਟੇਜ ਦੀ ਦੁਨੀਆ ਦੇਖੀ ਸੀ, ਮੈਨੂੰ ਲੈ ਕੇ ਗਏ ਸਰਦਾਰ ਕਮਾਲ ਸਾਹਿਬ। ਹਾਂਜੀ। ਮੈਂ ਉਹਨਾਂ ਨਾਲ ਫਿਲਮਕਾਰੀ ਸਾਂ ਪਿੰਗਾ, ਤੇ ਮੈਂ ਉਹਨਾਂ ਨਾਲ ਕੰਮ ਕਰਕੇ ਮੈਨੂੰ ਮਤਲਬ ਅਹਿਸਾਸ ਹੁੰਦਾ ਸੀ ਕਿ ਹਰ ਵਕਤ ਖੁਸ਼ ਰਹਿੰਦੇ ਨੇ, ਔਰ ਐਕਚੁਅਲ ਮਤਲਬ ਉਹਨਾਂ ਦਾ ਮਿਜ਼ਾਜ ਸੀ ਕਿ ਖੁਸ਼ੀ ਵਾਲਾ, ਕਿ ਉਹਨਾਂ ਨੇ ਬੈਠੇ ਨੇ ਸੈੱਟ ਤੇ ਉਹਨਾਂ ਨੇ ਜਿੰਨੇ ਵੀ ਲੋਕ ਨੇ ਕੋਈ ਨਾ ਕੋਈ ਉਹਨਾਂ ਨੂੰ ਗੱਲ ਕਰ ਰਹੇ ਨੇ, ਤੇ ਮੈਂ ਹੱਸਦਿਆਂ ਰਹਿਣਾ। ਉਹ ਫਿਰ ਉਹਨਾਂ ਨੇ ਮੈਨੂੰ ਫਸਟ ਟਾਈਮ ਉਹਨਾਂ ਨੇ ਮੈਨੂੰ ਆਫਰ ਕਰਵਾਈ ਸੀ ਕਿ ਮੇਗਾ ਤੁਸੀਂ ਸਟੇਜ ਕਰੋ। ਮੈਂ ਕਿਹਾ ਸਰਦਾਰ ਸਾਹਿਬ ਇਹ ਕੀ ਹੁੰਦੇ? ਅੱਛਾ ਤੁਹਾਨੂੰ ਨਹੀਂ ਪਤਾ? ਮੈਂ ਕਹਿੰਦੀ ਮੈਨੂੰ ਨਹੀਂ ਪਤਾ। ਕਹਿੰਦੇ ਅੱਛਾ ਤੁਸੀਂ ਰਾਤ ਨੂੰ ਆਓ, ਤੁਹਾਨੂੰ ਅਸੀਂ ਸ਼ੋਅ ਦਿਖਾਉਂਦੇ ਹਾਂ। ਉਹ ਮਾਸ਼ਾਅੱਲਾ ਤਮਾਸੀਲ ਕਰ ਰਹੇ ਸਨ ਪਲੇ, ਤੇ ਮੈਂ ਗਈ। ਹੁਣ ਮਾਸ਼ਾਅੱਲਾ ਮੇਰੇ ਸਾਹਮਣੇ ਬੜੇ ਵੱਡੇ ਵੱਡੇ ਫਨਕਾਰ, ਰੂਬੀ ਅਨਮ ਸਾਹਿਬਾ, ਸਖਾਵਤ ਨਾਜ਼, ਗੋਸ਼ੀ ਖਾਨ ਸਾਹਿਬ ਸਟੇਜ ਦੇ ਵੱਡੇ ਮੰਨੇ ਨਾ, ਉਹ ਹੁਣ ਪਿੱਛੇ ਨਾ ਗੱਲਾਂ ਬਾਤਾਂ ਕਰ ਰਹੇ ਨੇ, ਔਰ ਉਹਨਾਂ ਦੇ ਹੱਥ 'ਚ ਕੋਈ ਸਕ੍ਰਿਪਟ ਨਹੀਂ। ਮੈਂ ਕਿਹਾ ਸਰਦਾਰ ਸਾਹਿਬ ਇਹ ਕੀ ਕਰ ਰਹੇ ਨੇ? ਕਹਿੰਦੇ ਨੇ ਫਿਲ ਬਦੀ ਕਰ ਰਹੇ ਨੇ, ਤੇ ਤੁਸੀਂ ਵੀ ਇਹ ਕਰਨਾ ਹੈ। ਮੈਂ ਕਿਹਾ ਸਰ ਖੁਦਾ ਹਾਫਿਜ਼, ਮੈਂ ਨਹੀਂ ਕਰ ਸਕਦੀ। ਉਹ ਮੇਰੇ ਅੱਛੀ ਮੈਂ ਕਿਹਾ ਮੈਂ ਨਹੀਂ ਕਰ ਸਕਦੀ। ਮੈਂ ਕਿਹਾ ਇਹ ਤੇ ਬੋਲੀ ਜਾ ਰਹੇ ਨੇ। ਕਹਿੰਦੇ ਨੇ ਤੁਸੀਂ ਕਰੋਗੇ, ਇੱਕ ਦਿਨ ਆਏਗਾ ਤੁਸੀਂ ਵੀ ਇਸ ਤਰ੍ਹਾਂ ਬੋਲੋਗੇ। ਵਾਹ ਵਾਹ ਵਾਹ। ਖੈਰ ਮੈਂ ਕਿਹਾ ਅੱਛਾ ਸਰਦਾਰ ਸਾਹਿਬ ਚਲੋ ਦੇਖਦੇ ਹਾਂ। ਮੈਂ ਇੱਕ ਦਿਨ ਆਈ, 2 ਦਿਨ ਆਈ, ਤੀਸਰੇ ਦਿਨ ਮੈਂ ਕਿਹਾ ਸਰ ਥੈਂਕ ਯੂ। ਵਾਹ ਵਾਹ ਵਾਹ। ਕਿਆ ਉਹਨਾਂ ਨੇ ਫਸਟ ਟਾਈਮ ਔਨ ਸਟੇਜ ਆਫਰ ਕੀਤਾ। ਫਿਰ ਦੁਬਾਰਾ ਤੋਂ ਮੈਂ ਆਪਣੀ ਮੂਵੀਜ਼ 'ਚ ਮਸਰੂਫ ਹੋ ਗਈ, ਕਿਉਂਕਿ ਮਾਸ਼ਾਅੱਲਾ ਕਾਫੀ ਮੈਂ ਕੰਮ ਕਰ ਰਹੀ ਸਾਂ ਮੂਵੀਜ਼ ਦੇ ਵਿੱਚ। ਫਿਰ ਇੱਕ ਦਿਨ ਮੇਰੀ ਸੈੱਟ ਤੇ ਮੁਲਾਕਾਤ ਹੋਈ ਅਫਜ਼ਾਲ ਅਹਿਮਦ ਸਾਹਿਬ। ਹੈ, ਕਿਆ ਬਾਤ ਹੈ, ਵੱਡੇ ਆਰਟਿਸਟ, ਵੱਡੇ ਵੱਡੇ ਆਰਟਿਸਟ। ਉਹਨਾਂ ਨਾਲ ਮੇਰੀ ਮੁਲਾਕਾਤ ਹੋਈ, ਤੇ ਪਹਿਲਾ ਦਿਨ ਸੈੱਟ ਹੈਗਾ ਸੀ ਤੇ ਮੇਰਾ Song ਸੀ, ਗਾਣੇ ਦੀ ਪਰਫਾਰਮੈਂਸ ਹੋ ਰਹੀ ਸੀ ਸੈੱਟ ਤੇ। ਰੀਮਾ ਜੀ, ਸਾਇਮਾ ਜੀ ਸਾਹਮਣੇ ਬੈਠੇ ਨੇ ਤੇ ਮੈਂ ਪਰਫਾਰਮ ਕਰ ਰਹੀ ਹਾਂ, ਤੇ ਮੇਰੇ ਨਾਲ ਬਾਕੀ ਸਾਰੇ ਮੌਬ ਸੀ, ਡਾਂਸਰ ਲੜਕੇ ਲੜਕੀਆਂ ਸਾਡੇ ਫਨਕਾਰਾਂ ਦਾ। ਤੇ ਉਹ ਉਹਨਾਂ ਨੇ ਕੀਤਾ, ਦੇਖਿਆ ਡਾਂਸ ਮਾਸ਼ਾਅੱਲਾ ਬੜਾ ਅੱਛਾ ਮੇਰਾ ਐਕੂਰੇਟ ਸੀ। ਤੇ ਉਹਨਾਂ ਨੇ 3 ਦਿਨ ਉਹ ਸਾਡਾ ਸੈੱਟ ਚੱਲਿਆ, ਤੇ ਉਹਨਾਂ ਨੇ ਤੀਸਰੇ ਦਿਨ ਮੈਨੂੰ ਕਿਹਾ ਬੇਗਾ ਆਪ ਤਮਾਸ਼ੀ ਲਾਓ। ਮੈਂ ਕਿਹਾ ਭਾਈ ਫਿਰ ਮੈਨੂੰ ਤਮਾਸ਼ੀਲ ਦਾ ਕਹਿ ਰਹੇ ਹੋ। ਉਹ ਯਾਰ ਉਸੇ ਜਗ੍ਹਾ ਨਹੀਂ मैं क्या अफजाल साहब खैरियत, आप आओ तो सही। मैं क्या जी अच्छा। मैं गई, उन्होंने कहा आप ड्रामा करो। मैं क्या अफजाल साहब मेरा टेंपरामेंट नहीं है, मैं नहीं कर सकती। अफजाल अहमद साहब ने मैंने कहा कि मेगा 3 फ्री हैंड है, जैसा रोल तुसी कहोगे ਅਸੀਂ ਤੁਹਾਨੂੰ ਉਹ ਆਫਰ ਕਰਾਂਗੇ। ਮੈਂ ਕਿਹਾ ਅੱਛਾ ਠੀਕ ਹੈ। ਮੇਰੀ ਵਾਲਦਾ ਚੁੱਕੇ ਜ਼ਾਹਿਰ ਉਹਨਾਂ ਦਾ ਬਹੁਤ ਰਿਗਾਰਡ ਕਰਦੇ ਸਨ, ਅਫਜ਼ਾਲ ਅਹਿਮਦ ਸਾਹਿਬ, ख्वाजा परवेज ਸਾਹਿਬ, ਇਰਫਾਨ ਖੁਸਰ ਸਾਹਿਬ, ਉਹ ਮਾਸ਼ਾਅੱਲਾ ਇੰਨੇ ਵੱਡੇ ਲੋਕ ਸਨ। ਮੈਂ ਫਿਰ ਉਹਨਾਂ ਨੂੰ ਇਨਕਾਰ ਨਹੀਂ ਕਰ ਸਕੀ। ਘੁੰਗਰੂ ਗਿਰਾ ਸ਼ਰੀਫੋਂ ਮੈਂ ਤੇ ਔਰ ਉਸ ਡਰਾਮੇ ਦੀ ਇੱਕ ਖਾਸ ਗੱਲ ਹੁੰਦੀ ਸੀ ਕਿ ਉਸ ਦੌਰ ਦੇ ਵਿੱਚ ਜਿਹੜਾ ਅਖਬਾਰ ਆਉਂਦਾ ਸੀ ਪੂਰਾ ਹਾਫ ਕਾਲਮ ਦਾ ਪੂਰਾ ਇੱਕ ਇਸ਼ਤਿਹਾਰ ਆਉਂਦਾ ਸੀ, ਤੇ ਸਿਰਫ ਮੇਰੀ ਪਿਕਚਰ ਹੁੰਦੀ ਸੀ ਔਰ ਉੱਤੇ ਲਿਖਿਆ ਹੁੰਦਾ ਸੀ ਦੁਨੀਆ ਸਟੇਜ ਕੇ ਕਤਾਲਾ घुंघरू गिरा शरीफों में, डायरेक्टेड बाय अफजाल अहमद, बस और कुछ नहीं सी ਹੁੰਦਾ। ਬਿਲਕੁਲ ਸਹੀ। ਲੋਕਾਂ ਨੇ ਮੇਰਾ ਨਾਮ ਮੇਘਾ ਨਹੀਂ ਜਾਣਿਆ, ਉਸ ਡਰਾਮੇ 'ਚ ਮੈਨੂੰ ਲੋਕੀ ਕਤਾਲਾ ਕਹਿੰਦੇ ਸਨ। ਤੇ ਕਿੰਨੇ ਕਤਲ ਕੀਤੇ ਫਿਰ ਤੁਸੀਂ? ਮੈਂ FIR ਨਹੀਂ ਵੇਖੀਆਂ ਕਿੰਨੀਆਂ ਹੋਈਆਂ ਨੇ, ਲੇਕਿਨ ਹੋਏ ਬੜੇ ਨੇ ਜਗ੍ਹਾ ਜਗ੍ਹਾ। ਤੁਸੀਂ ਕਿਹਾ ਕਿ ਮੈਂ ਰਕਸ ਜਿਹੜਾ ਹੈ ਉਹ ਮੇਰੇ ਅੰਦਰ ਹੈ, ਇਹ ਰਕਸ ਤੁਸੀਂ ਬਕਾਇਦਾ ਕੋਈ ਤਾਲੀਮ ਦੀ ਹਾਸਲ ਕੀਤੀ, ਇਹਦੀ ਤਰਬੀਅਤ ਹਾਸਲ ਕੀਤੀ, ਜਾਂ ਇਹ ਵੀ ਕੋਈ ਖੁਦਾ ਦਾ ਸਲਾਹੀਅਤ ਸੀ? ਮੈਂ ਬਕਾਇਦਾ ਕਿਸੇ ਕੋਲ ਵੀ ਤਰਬੀਅਤ ਹਾਸਲ ਨਹੀਂ ਕੀਤੀ। ਅੱਛਾ। ਹਾਂਜੀ ਹਾਂ, ਇੰਡਸਟਰੀ ਦੇ ਵਿੱਚ ਜਦੋਂ ਮੈਂ ਕਦਮ ਰੱਖਿਆ ਤੇ ਮੈਨੂੰ ਬਹੁਤ ਸਾਰੇ ਮਾਸ਼ਾਅੱਲਾ ਜਿਹੜੇ ਟੀਚਰਸ ਨੇ ਉਹ ਮਿਲੇ, ਲਾਈਕ ਅਸ਼ਰਫ ਸ਼ਰਾਜ਼ੀ ਸਾਹਿਬ, ਪੱਪੂ ਸਮਰਾਟ ਸਾਹਿਬ ਔਰ ਲਿਆਕਤ ਚੌਧਰੀ ਸਾਹਿਬ, ਤੇ
ਇਜਾਜ਼ ਸਮਰਾਟ, ਮਤਲਬ ਮਾਸ਼ਾਅੱਲਾ ਮੈਨੂੰ ਬੜੇ ਬੜੇ ਵੱਡੇ ਫਨਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਲੇਕਿਨ ਮੈਂ ਗੰਢਾਬੰਦ ਸ਼ਾਗਿਰਦ ਜਿਹੜੀ ਸਾਂ ਨਾ, ਉਹ ਅਕਬਰ ਸਮਰਾਟ ਸਾਹਿਬ ਸੀ ਸਾਂ ਅੱਛਾ ਜੀ। ਅੱਛਾ ਤੇ ਲੇਕਿਨ ਉਹ ਚੂੰਕਿ ਮੈਂ ਬਹੁਤ ਛੋਟੀ ਸਾਂ ਉਦੋਂ, ਤੇ ਫਿਰ ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਉਹਨਾਂ ਕੋਲੋਂ ਕੁਝ ਹਾਸਲ ਕਰ ਸਕਦੀ। ਬਿਲਕੁਲ ਸਹੀ। ਤੇ ਉਹ ਫਿਰ ਇੱਕ ਰਹਿਮਤ ਹੋ ਗਈ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾ। ਆਮੀਨ। ਲੇਕਿਨ ਫਿਰ ਉਹ ਜੁਸਤਜੂ ਜਿਹੜੀ ਹੈ ਨਾ, ਉਹ ਮੇਰੇ ਅੰਦਰ ਜਾਰੀ ਰਹੀ। ਤੁਹਾਡੇ ਬਾਰੇ ਚ ਸੁਣਿਆ ਹੈ ਕਿ ਤੁਸੀਂ ਬਚਪਨ ਦੇ ਵਿੱਚ ਵੀ ਆਪਣੀ ਫੈਮਿਲੀ ਦੇ ਵਿੱਚ ਵੀ ਜਿੰਨੀਆਂ ਵੀ ਗੈਦਰਿੰਗਸ ਹੁੰਦੀਆਂ ਸਨ, ਜੀ ਉੱਥੇ ਵੀ ਤੁਸੀਂ ਡਾਂਸ ਕਰਨ ਲੱਗ ਪੈਂਦੇ ਸੋ? ਕਰਨ ਨਹੀਂ ਸਨ ਲੱਗ ਪੈਂਦੀ, ਸਾਡੇ ਮੁਕਾਬਲੇ ਹੁੰਦੇ ਸਨ, ਅੱਛਾ ਕਜ਼ਨਾਂ ਦੇ ਨਾਲ ਹੁੰਦੇ ਸਨ। ਅਸੀਂ ਬਾਕਾਇਦਾ ਅਸੀਂ ਇੱਕ ਗਰੁੱਪ ਜਿਹੜਾ ਆਪਣੇ ਕਜ਼ਨਾਂ ਦਾ ਹੁੰਦਾ ਸੀ, ਉਹਦੇ 'ਚ ਅਸੀਂ ਮੁਕਾਬਲੇ ਕਰਨੇ ਸਾਂ ਕਿ ਅੱਜ ਕੌਣ ਜ਼ਿਆਦਾ ਕਰੇਗਾ ਔਰ ਕਿੰਨਾ ਅੱਛਾ ਕਰੇਗਾ। ਕਿ ਮੇਗਾ ਜੀ ਦਾ ਜਿਹੜਾ ਸੀ ਨਾ ਗੋਡੇ ਦੇ ਉੱਤੇ ਚੱਕਰੀ, ਹਾਂ ਜੀ, ਉਹ ਨਾਯਾਬ ਇੱਕ ਇਹਨਾਂ ਦੇ ਕੋਲ ਅੱਲਾ ਨੇ ਚੀਜ਼ ਅਤਾ ਕੀਤੀ ਔਰ ਉਹਨੂੰ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰੇਗਾ। ਬਿਲਕੁਲ ਸਹੀ। ਮੈਂ ਬਲਕਿ ਇੱਕ ਦਿਨ ਕਹਿ ਰਿਹਾ ਸੀ, ਮੈਂ ਕਿਹਾ ਮੇਗਾ ਜੀ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਬੇਰੰਗੇ ਗੋਡੇ 'ਚ ਘੁੰਮੀ ਜਾਂਦਾ ਹੈ ਔਰ ਇੰਨਾ ਸਟੈਮਨਾ। ਉਹ ਤੁਹਾਡਾ ਜਿਹੜਾ ਸਟਾਈਲ ਸੀ ਉਹ ਬੜਾ ਪਸੰਦ ਕੀਤਾ ਗਿਆ। ਜੀ ਜੀ। ਤੇ ਉਹ ਜ਼ਿਹਨ 'ਚ ਕਿਸ ਤਰ੍ਹਾਂ ਆਈਡੀਆ ਆਇਆ ਤੁਹਾਡਾ, ਉਹ ਘੁਟਨਿਆਂ ਦੇ ਉੱਤੇ ਤੁਸੀਂ ਆਪਣਾ ਘੁੰਮ ਕੇ ਔਰ ਚੱਕਰ ਲਗਾਈ ਜਾ ਰਹੇ ਸੋ? ਤੁਹਾਨੂੰ ਚੱਕਰ ਨਹੀਂ ਆਏ ਕੋਈ? ਨਹੀਂ, ਚੱਕਰ ਮੈਨੂੰ ਕਦੇ ਨਹੀਂ ਆਏ। ਉਹ ਵੈਸੇ ਕਿ ਮੈਂ ਕਦੇ ਦਿੱਤੇ ਨਹੀਂ ਨਾ ਲੋਕਾਂ ਨੂੰ, ਆਏ ਇਸ ਲਈ ਮੈਨੂੰ ਉਹ ਕਦੇ ਵਾਪਸ ਨਹੀਂ ਆਏ। ਕਿਉਂਕਿ ਇਹ ਇੱਕ ਐਸੀ ਕਹਿ ਲਓ ਕਿ ਸਲਾਹੀਅਤ ਸੀ ਮੇਰੇ ਅੰਦਰ ਕਿ ਮੈਂ ਬਚਪਨ ਤੋਂ ਹੀ ਨਾ ਬਹੁਤ ਜ਼ਿਆਦਾ ਚੱਕਰ ਲੈਣੀ ਸਾਂ ਕਿ ਮੇਰੇ ਉਹ ਬਹੁਤ ਲੰਬੇ ਵਾਲ ਹੁੰਦੇ ਸਨ। ਜਦੋਂ ਮੈਂ ਚੱਕਰ ਲੈਣੀ ਸਾਂ ਤੇ ਮੇਰੇ ਵਾਲਾਂ ਦੀ ਛਤਰੀ ਬੰਨ੍ਹਦੀ ਸੀ, ਤੇ ਉਹ ਬਾਕਾਇਦਾ ਘੁੰਮਦਿਆਂ ਨਾ ਫੀਲ ਹੁੰਦਾ ਸੀ ਕਿ ਇੱਕ ਛਤਰੀ ਘੁੰਮ ਰਹੀ ਹੈ। ਅੱਛਾ। ਲਿਹਾਜ਼ਾ ਕਹਿ ਲਓ ਕਿ ਇੱਕ ਸ਼ੌਕ ਸੀ ਔਰ ਫਿਰ ਇੱਕ ਬੜਾ ਯੂਨੀਕ ਸਟੈਪ ਸੀ, ਜਿਸ ਤੇ ਉਹਨੂੰ ਮੈਂ ਸਟੇਜ ਤੇ ਲੈ ਕੇ ਆਈ, ਪਰਫਾਰਮ ਕੀਤਾ ਤੇ ਉਹ ਲੋਕਾਂ ਨੇ ਬੜਾ ਲਾਈਕ ਬਹੁਤ ਕੀਤਾ। ਪਸੰਦ ਕੀਤਾ ਜੀ। ਔਰ ਇਹਦੀ ਬਿਲਖਸੂਸ ਮੈਂ ਦਾਦ ਦੇਵਾਂਗੀ, ਸਾਡੇ ਮੇਰੇ ਬਹੁਤ ਅੱਛੇ ਕੋਲੀਗ ਵੀ ਨੇ, ਦੋਸਤ ਵੀ ਨੇ, ਜਿਮੀ ਮਹਾਰਾਜ। ਹਾਂਜੀ ਉਹ ਬਹੁਤ ਅੱਛੇ ਕਥਕ ਡਾਂਸਰ ਨੇ। ਹਾਂਜੀ ਹਾਂਜੀ। ਮੈਂ ਫਸਟ ਟਾਈਮ ਉਹਨਾਂ ਨੂੰ ਇੱਕ ਹਾਂਗਕਾਂਗ ਸ਼ੋਅ ਦੇ ਵਿੱਚ ਨਾ ਮੈਂ ਉਹਨਾਂ ਨੂੰ ਕਰਦਿਆਂ ਦੇਖਿਆ ਸੀ। ਅਬ ਉਹ ਚੂੰਕਿ ਉਹਨਾਂ ਨੇ ਆਪਣੀ ਟੈਕਨੀਕ ਨਾਲ ਕੀਤਾ, ਇਹਨੂੰ ਮੈਂ ਆਪਣੀ ਟੈਕਨੀਕ ਦੇ ਵਿੱਚ ਕਨਵਰਟ ਕਰ ਲਿਆ। ਕਿਆ ਬਾਤ। ਅੱਛਾ। ਹਾਂਜੀ, ਉਹ ਫਿਰ ਇੱਕ ਐਸਾ ਕਹਿ ਲਓ ਕਿ ਬਰਜਸਤਗੀ ਸੀ ਉਹਦੇ ਵਿੱਚ, ਇੱਕ ਰਵਾਨੀ ਸੀ ਕਿ ਮੈਂ ਐਸਾ ਚੱਕਰ ਲੈਂਦੀ ਐਸਾ ਚੱਕਰ ਤੇ ਮੈਂ ਦਮ ਥੱਲੇ ਬਹਿ ਜਾਂਦੀ ਸਾਂ। ਤੇ ਉਹ ਫਿਰ ਬਸ ਹੋ ਗਿਆ। ਜਿਸਲੇ ਸਟੇਜ ਤੋਂ ਨਿਕਲੇ ਤੇ ਫਿਰ ਇਹ ਮੂਸੀਕੀ ਵੱਲ ਤੁਸੀਂ ਆ ਗਏ, ਗੁਲੂਕਾਰੀ ਵੱਲ ਆ ਗਏ। ਹਾਂਜੀ। ਤੇ ਹੁਣ ਅੱਜ ਕੱਲ ਗੁਲੂਕਾਰੀ ਹੋ ਰਹੀ ਹੈ ਜੀ, ਅਦਾਕਾਰੀ, ਗੁਲੂਕਾਰੀ, ਕਿਉਂਕਿ ਆਪਣੇ ਅਸੀਂ ਸਿਟਕॉम ਵੀ ਬਣਾ ਰਹੇ ਹਾਂ ਔਰ ਨਾਲ ਕਿਉਂਕਿ ਉਹ ਕਹਿੰਦੇ ਨਾ ਚੋਰ ਚੋਰੀਓਂ ਜਾਂਦਾ ਪਰ ਹੇਰਾ ਫੇਰੀਓ ਨਹੀਂ ਜਾਂਦਾ, ਤੇ ਨਾਲ ਨਾਲ ਹਲਕੀ ਫੁਲਕੀ ਚਿਟ ਚੈਟ ਵੀ ਚੱਲੀ ਦੀ। ਔਰ ਮੇਰਾ ਫਿਲਹਾਲ ਮੇਨ ਫੋਕਸ ਹੁਣ ਸਿਰਫ ਸਿੰਗਿੰਗ ਹੈ ਔਰ ਸਾਡੇ ਪੰਜਾਬ ਦਾ ਕਲਚਰ ਹੈ। ਸਿੰਗਿੰਗ ਤੁਸੀਂ ਅੱਜ ਕੱਲ ਅਬਾਸ ਜੱਟ ਸਾਹਿਬ ਨਾਲ ਵੀ ਬੜੀ ਕਰ ਰਹੇ ਹੋ ਮਿਲ ਕੇ, ਤੁਸੀਂ ਡੁਏਟ ਵੀ ਗਾਣੇ ਗਾਏ ਨੇ ਜੀ ਔਰ ਬਿਲਕੁਲ, ਸਿੰਗਲ ਵੀ ਤੁਸੀਂ ਬੜੇ ਪਰਫਾਰਮ ਕੀਤੇ ਨੇ। ਤੇ ਅੱਜ ਚੁੱਕੇ ਈਦ ਦਾ ਮੌਕਾ ਹੈ, ਤੇ ਅਗਰ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਕੋਈ ਗੁੰਗਣਾ ਕੇ ਦਿਖਾ ਦਿਓ ਤੇ ਮਿਹਰਬਾਨੀ ਹੈ ਤੁਹਾਡੀ। ਨਹੀਂ ਜੀ, ਮਿਹਰਬਾਨੀ ਕਾਦੀ, ਸਾਡਾ ਫਰਜ਼ ਹੈ। ਅਸੀਂ ਤੇ ਕੰਮ ਹੀ ਆਵਾਮ ਵਾਸਤੇ ਕਰ ਰਹੇ ਹਾਂ, ਆਵਾਮ ਦੀ ਖੁਸ਼ੀ ਵਾਸਤੇ ਕਰ ਰਹੇ ਹਾਂ। ਔਰ ਸਾਡਾ ਜਿਹੜਾ ਫੋਕਸ ਹੈ ਹੀ ਪੰਜਾਬ ਹੈ। ਇਸ ਹਵਾਲੇ ਨਾਲ ਕੋਸ਼ਿਸ਼ ਕਰਾਂਗੇ ਮੈਂ ਤੇ ਮੇਗਾ ਜੀ ਤੁਹਾਨੂੰ ਇੱਥੇ ਬੈਠ ਕੇ ਪੰਜਾਬ ਵਹਾਈਏ। ਵਾਹ ਵਾਹ ਵਾਹ, ਜ਼ਬਰਦਸਤ ਜੀ। ਬਿਸਮਿਲ੍ਲਾ। ਜਾਸਤੇ ਜੀ ਉਹ ਦਰਵਾਜ਼ਾ ਅਜੇ ਜਾਣਾ ਨਹੀਂ, ਮੈਂ ਅਜੇ ਤੁਹਾਡੇ ਕੋਲ ਗਾਣ ਦੀ ਇਜਾਜ਼ਤ ਪੁੱਛੀਏ। ਸਟੇਜ ਆ ਰਹੇ ਹੋ, ਇਹ ਸਟੇਜ ਦਾ ਅਸਲ ਕੰਮ ਹੈ ਹੀ ਜੀ। ਇਹਦਾ ਨਾਮ ਸਟੇਜ ਹੈ ਨਾ, ਕਿਉਂਕਿ ਆਰਟਿਸਟ ਹੈ ਨਾ। ਚਲੋ ਜੀ, ਮੈਂ ਆਪਣਾ ਫੇਰ ਤੁਹਾਡੇ ਕੋਲੋਂ ਪੁੱਛਣ ਲੱਗਾ ਹਾਂ ਕਿ ਜਨਾਬ ਸ਼ੁਰੂ ਕਰੀਏ। ਜੀ ਸ਼ੁਰੂ ਕਰੀਏ। ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ, 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 ਆਪਣਾ ਪੰਜਾਬ ਯਾਰੋ। ਹੋਰ ਸੱਜਦਾ ਜੱਟ ਪਾਉਂਦਾ ਭੰਗੜੇ ਤੇ ਢੋਲ ਵੱਜਦਾ। ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ, ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ। ਕਈ ਰਾਂਝੇ ਤੇ ਬੱਜੀਆਂ ਚਰਾਉਂਦੇ, ਬੇਲੇ ਵਿੱਚ ਹੀਰ ਕੋਲੋਂ ਚੂਰੀ ਖਾਂਦੇ। ਕਈ ਰਾਂਝੇ ਤੇ ਮੱਝੀਆਂ ਚਰਾਉਂਦੇ, ਬੇਲੇ ਵਿੱਚ ਹੀਰ ਕੋਲੋਂ ਚੂਰੀ ਖਾਂਦੇ। ਖਾ ਕੇ ਚੂਰੀ ਪੀ ਕੇ ਲੱਸੀ ਜੱਟ ਰੱਜਦਾ, ਜੱਟ ਰੱਜਦਾ। ਆਪਣਾ ਪੰਜਾਬ ਯਾਰੋ ਹੋਰ ਸੱਜਦਾ, ਆਪਣਾ ਪੰਜਾਬ ਯਾਰੋ, ਆਪਣਾ ਪੰਜਾਬ। ਬੜਾ ਕਾਬਲੇ ਗੌਰ ਸ਼ੇਰ ਕਹਿਣ ਲੱਗਾ ਕਿ ਅੱਲਾ ਨੇ ਕਿਹੜੀਆਂ ਦੌਲਤਾਂ ਦੇ ਨਾਲ ਸਾਡੇ ਪੰਜਾਬ ਨੂੰ ਨਵਾਜ਼ਿਆ। ਮੁੰਜੀ ਸਰੋਂ ਕਣਕ ਕਮਾਦ ਦੋਸਤੋ, ਕਪਾਹ ਸਾਡੇ ਦੇਸ਼ ਦੀ ਸੁਗਾਤ ਦੋਸਤੋ। ਮੁੰਜੀ ਸਰੋਂ ਕਣਕ ਕਮਾਦ ਦੋਸਤੋ, ਕਪਾਹ ਸਾਡੇ ਦੇਸ਼ ਦੀ ਸੁਗਾਤ ਦੋਸਤੋ।
ਪਾਣੀ ਜਦੋਂ ਖਾਲਿਆਂ ਦੇ ਵਿੱਚ ਭੱਜਦਾ ਆਪਣਾ ਪੰਜਾਬ ਯਾਰੋ ਹੋਰ ਸੱਜਦਾ ਆਪਣਾ ਪੰਜਾਬ ਯਾਰੋ ਹੋਰ ਸੱਜਦਾ ਆਪਣਾ ਪੰਜਾਬ ਯਾਰੋ ਆਪਣਾ ਪੰਜਾਬ ਯਾਰੋ ਆਪਣਾ ਪੰਜਾਬ। ਵਾਹ 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 ਨਾਜ਼ਰੀਨ, ਇੱਥੇ ਵੇਲਾ ਹੋਇਆ ਇੱਕ ਮੁਕਤਸਰ ਦੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ। ਮੇਗਾ ਜੀ, ਤੁਸੀਂ ਰਕਸ ਦਾ ਜ਼ਿਕਰ ਕਰ ਰਹੇ ਸੋ ਹੁਣੇ। ਥੀਏਟਰ ਦੇ ਉੱਤੇ ਜਿਸਲੇ ਰਕਸ ਦਾ ਨਾਂ ਆਉਂਦਾ ਹੈ ਤੇ ਆਮ ਜਿਹੜੇ ਲੋਕ ਨੇ ਉਹਨਾਂ ਦੇ ਜ਼ਿਹਨ 'ਚ ਇੱਕ ਅਜੀਬ ਤਰ੍ਹਾਂ ਦਾ ਤਾਸਰ ਵੀ ਉਭਰਦਾ ਹੈ। ਮੇਰਾ ਖਿਆਲ ਹੈ ਕਿ ਸ਼ਾਇਦ ਤੁਸੀਂ ਵਾਹਦ ਸਟੇਜ ਆਰਟਿਸਟ ਹੋਵੋਗੇ ਜਿਹੜੇ ਬੜੇ ਬਚਾ ਕੇ ਤੁਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਬਦਕਿਸਮਤੀ ਨਾਲ ਇਸ ਹਵਾਲੇ ਨਾਲ ਸਟੇਜ ਦੇ ਉੱਤੇ ਰਕਸ ਦੇ ਹਵਾਲੇ ਨਾਲ ਖਾਸ ਤੌਰ ਤੇ ਬਹੁਤ ਜ਼ਿਆਦਾ ਤਨਕੀਦ ਕੀਤੀ ਜਾਂਦੀ ਹੈ। ਇਹਦੇ ਬਾਰੇ 'ਚ ਕੀ ਕਹੋਗੇ? ਦੇਖੋ, ਮੈਂ ਅਗਰ ਮੈਂ ਆਪਣੀ ਗੱਲ ਕਰਾਂ ਤੇ ਤੁਸੀਂ ਯਕੀਨ ਮੰਨੋ, ਮੈਂ ਬਿਲਕੁਲ ਬਚਾ ਕੇ ਕੁਝ ਨਹੀਂ ਕੀਤਾ। ਮੈਂ ਹਮੇਸ਼ਾ ਪਰਫਾਰਮੈਂਸ ਕੀਤੀ ਹੈ ਔਰ ਉਹ ਪਰਫਾਰਮੈਂਸ ਕੀਤੀ ਹੈ ਜਿਹੜੀ ਮੈਨੂੰ ਆਉਂਦੀ ਸੀ, ਕਿਉਂਕਿ ਮੈਂ ਰਕਸ ਅਜ਼ਾ ਕੀ ਸ਼ਾਇਰੀ ਜਿਹਨੂੰ ਕਹਿੰਦੇ ਨੇ ਉਹ ਕੀਤਾ ਹੈ। ਹੁਣ ਇਹਦੇ ਵਿੱਚ ਤੁਸੀਂ ਅਗਰ ਰਕਸ ਦੀ ਆੜ ਲੈ ਕੇ ਕੁਝ ਹੋਰ ਕਰ ਰਹੇ ਹੋ, ਉਹਦੇ 'ਚ ਰਕਸ ਨੂੰ ਤੇ ਬਦਨਾਮ ਕਰਨ ਦਾ ਕੋਈ ਹੱਕ ਨਹੀਂ ਨਾ, ਕਿ ਤੁਸੀਂ ਅਗਰ ਫਜ਼ੂਲ ਐਕਸ਼ਨ ਕਰ ਰਹੇ ਹੋ ਜਾਂ ਪਬਲਿਕ ਦੇ ਨਾਲ ਕੋਈ ਜ਼ੂਮ ਆਈ ਗੱਲ ਕਰ ਰਹੇ ਹੋ ਜਾਂ ਪਬਲਿਕ ਨਾਲ ਡਾਇਰੈਕਟ ਹੋ ਰਹੇ ਹੋ ਜਾਂ ਕੋਈ ਆਪਣੇ ਹੱਥਾਂ ਦੇ ਜੈਸਚਰ ਨਾਲ ਤੁਸੀਂ ਕੋਈ ਹਰਕਤ ਕਰ ਰਹੇ ਹੋ, ਉਹਦੇ 'ਚ ਡਾਂਸ ਦਾ ਕੋਈ ਕਸੂਰ ਨਹੀਂ। ਰਕਸ ਅਜ਼ਾ ਕੀ ਸ਼ਾਇਰੀ ਹੈ ਤੇ ਮੈਂ ਸਮਝਦੀ ਹਾਂ ਕਿ ਅਗਰ ਤੁਸੀਂ ਇਹ ਮਾਈਂਡ ਦੇ ਵਿੱਚ ਰੱਖ ਕੇ ਕਰੋ ਨਾ ਕਿ ਤੁਸੀਂ ਪਰਫਾਰਮ ਕਰਨਾ ਹੈ ਤੇ ਫਿਰ ਪਬਲਿਕ ਵੀ ਦੇਖਦੀ ਹੈ। ਕਿੰਨਾ ਥੀਏਟਰ ਕੀਤਾ ਹੈ, ਕਿੰਨੇ ਕੁ ਡਰਾਮੇ ਤੁਸੀਂ ਕਰ ਚੁੱਕੇ ਹੋ? ਮੈਨੂੰ ਤੇ ਨਹੀਂ ਯਾਦ ਕਿ ਕਿੰਨੇ ਕਰ ਚੁੱਕੇ ਨੇ। ਮਾਸ਼ਾਅੱਲਾ 17 ਸਾਲ ਮੈਂ ਨਾਨ ਸਟਾਪ ਕੰਮ ਕੀਤਾ ਔਰ ਮੇਰਾ ਨਹੀਂ ਖਿਆਲ ਕਿ ਸਿਵਾਏ ਜਿਹੜੇ ਸਾਡੇ ਇਸਲਾਮੀ ਡੇਜ਼ ਨੇ ਉਸ ਆਫ ਤੋਂ ਇਲਾਵਾ ਸਾਡੀ ਕੋਈ ਛੁੱਟੀ ਹੋਈ ਹੋਵੇ। ਤੁਸੀਂ ਫਿਲਮਾਂ ਵੀ ਕਰਦੇ ਰਹੇ, ਜੀ। ਫਿਲਮਾਂ ਕਿੰਨੀਆਂ ਕੁ ਕੀਤੀਆਂ ਹੋਣਗੀਆਂ ਅੰਦਾਜ਼ਨ? ਫਿਲਮਾਂ ਵੀ ਮਾਸ਼ਾਅੱਲਾ ਅਰਾਊਂਡ 50 ਦੇ ਕਰੀਬ ਹੈ ਨੇ ਮੇਰੀਆਂ ਔਰ ਉਹਦੇ ਵਿੱਚ ਮਰਕਜ਼ੀ ਕਿਰਦਾਰ ਵੀ ਨੇ, ਉਹ 'ਚ ਸੈਕਿੰਡ ਹੀਰੋਇਨ ਦੇ ਕਿਰਦਾਰ ਵੀ ਨੇ। ਇਵਨ ਮੇਰੀ ਟਾਈਟਲ ਮੂਵੀ ਵੀ ਸੀ ਰਾਨੋ ਫੱਡੇ ਪਾਸ ਔਰ ਫਿਰ ਮੈਡਮ ਸੰਗੀਤਾ ਜੀ ਦੀ ਘਰਾਨਾ, ਉਹ ਮੇਰੀ ਮਾਸ਼ਾਅੱਲਾ ਬਹੁਤ ਸੁਪਰ ਡੁਪਰ ਹਿੱਟ ਫਿਲਮ ਸੀ। ਮਤਲਬ ਮੈਂ ਜਿੰਨਾ ਵੀ ਕੰਮ ਕੀਤਾ ਨਾ, ਮੈਂ ਬੜਾ ਕੁਆਲਿਟੀ ਵਾਲਾ ਕੰਮ ਕੀਤਾ ਹੈ ਔਰ ਸ਼ੁਕਰ ਹੈ ਕਿ ਉਹ ਜਿੰਨੇ ਵੀ ਸਾਡੇ ਹੀਰੋ ਸਨ ਜਾਂ ਮੇਰੀ ਕੋਲੀਗ ਸਨ, ਅਸੀਂ ਸਾਰਿਆਂ ਨੇ ਬੜਾ ਅੱਛਾ ਇੱਕ ਤਾਲਮੇਲ ਬਣਾ ਕੇ ਅਸੀਂ ਕੰਮ ਕੀਤਾ ਹੈ। ਸ਼ਾਨ, ਮੁਹੰਮਦ ਰਾਣਾ, ਸਾਊਦ, ਉਹ ਬਾਬਰ ਅਲੀ, ਸਾਇਮਾ ਜੀ, ਰੀਮਾ ਜੀ, ਮਤਲਬ ਜਿੰਨੇ ਵੀ ਸਾਡੇ ਮੇਨ ਸਟ੍ਰੀਮ ਦੇ ਫਨਕਾਰ ਨੇ, ਅਸੀਂ ਬੜਾ ਅੱਛਾ ਕੰਮ ਕੀਤਾ ਜਦੋਂ ਅੱਛੀਆਂ ਫਿਲਮਾਂ ਬਣਦੀਆਂ ਸਨ। ਬਿਲਕੁਲ ਸਹੀ। ਔਰ ਮੇਰੀ ਵਿਸ਼ ਹੈ ਕਿ ਸਪੈਸ਼ਲੀ ਲਾਹੌਰ ਦੀ ਜਿਹੜੀ ਫਿਲਮ ਇੰਡਸਟਰੀ ਹੈ, ਕਿਉਂਕਿ ਉੱਥੇ ਕਰਾਚੀ ਦੇ ਵਿੱਚ ਤਾਂ ਮਾਸ਼ਾਅੱਲਾ ਕੰਮ ਹੋ ਹੀ ਰਿਹਾ ਹੈ, ਲੇਕਿਨ ਜਿਹੜਾ ਉਹ ਕਹਿੰਦੇ ਨਾ ਕਿ ਮੇਨ ਜਿਹੜੀ ਸਾਡੀ ਗੜ ਸੀ, ਹੱਬ ਸੀ ਜਿਹੜਾ, ਉਹ ਲਾਹੌਰ ਦੀ ਫਿਲਮ ਇੰਡਸਟਰੀ ਸੀ। ਔਰ ਅੱਜ ਵੀ ਜਿਹੜਾ ਫਨਕਾਰ ਲਾਹੌਰ ਤੋਂ ਹਿੱਟ ਹੁੰਦਾ ਹੈ ਉਹ ਪੂਰੀ ਦੁਨੀਆ ਤੇ ਹਿੱਟ ਹੁੰਦਾ ਹੈ। ਵਰਨਾ ਅਸੀਂ ਦੇਖ ਲਓ ਕਿ ਸਾਡੇ ਮਾਸ਼ਾਅੱਲਾ ਮਖਸੂਸ ਪੱਟੀ ਦੇ ਬਹੁਤ ਫਨਕਾਰ ਨੇ, ਲੇਕਿਨ ਉਸੇ ਪੱਟੀ ਦੇ ਵਿੱਚ ਜਿਹੜਾ ਨਾ ਉਹਨਾਂ ਦੀ ਇੱਕ ਛਾਪ ਹੈ। ਲੇਕਿਨ ਲਾਹੌਰ ਔਰ ਪੰਜਾਬ ਔਰ ਪੰਜਾਬੀ ਇੱਕ ਵਾਹ ਜ਼ੁਬਾਨ ਹੈ ਕਿ ਜਿਹਦਾ ਫਨਕਾਰ ਪੂਰੀ ਦੁਨੀਆ 'ਚ ਹਿੱਟ ਹੁੰਦਾ। ਬਿਲਕੁਲ ਸਹੀ ਹੈ। ਤੇ ਥੀਏਟਰ ਅੱਜ ਕੱਲ੍ਹ ਵੀ ਕਰ ਰਹੇ ਹੋ? ਨਹੀਂ, ਥੀਏਟਰ ਹੁਣ ਮੈਂ ਐਸ ਸੱਚ ਨਹੀਂ ਕਰ ਰਹੀ ਜਿਸ ਤਰ੍ਹਾਂ ਪਹਿਲੇ ਕਰਨੀ ਸੀ, ਲੇਕਿਨ ਹੁਣ ਮੈਂ ਆਪਣੇ ਜਿਹੜੇ ਸਕਿਟਸ ਨੇ ਉਹ ਮੈਂ ਲਾਈਕ ਮੁਖਤਲਿਫ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਅਸੀਂ ਉਹ ਕਰਨੇ ਆ। ਤੁਹਾਡੇ ਪੂਰੇ ਕੈਰੀਅਰ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹੋਣਗੇ ਜੀ। ਤੇ ਕਿਹੜੇ ਅਵਾਰਡ ਮਿਲ ਚੁੱਕੇ ਨੇ ਹੁਣ ਤੱਕ? ਮਾਸ਼ਾਅੱਲਾ ਤੁਸੀਂ ਇੱਕ ਦੀਵਾਰ ਦੇਖੀਏ, ਤੁਹਾਡੇ ਪਿੱਛੇ ਇੱਕ ਦੀਵਾਰ ਨਜ਼ਰ ਆ ਰਹੀ ਹੈ। ਦੀਵਾਰੇ ਚੀਨ ਨਹੀਂ, ਇਹ ਦੀਵਾਰੇ ਮੇਗਾ ਹੈ। ਇਹ ਦੀਵਾਰੇ ਵਾਲ ਹੈ, ਦੀਵਾਰੇ ਮੇਗਾ ਹੈ ਜਿਹੜੇ ਅੱਲਾ ਦੀ ਜ਼ਾਤ ਨੇ عطا ਕੀਤੀ। ਔਰ ਮਾਸ਼ਾਅੱਲਾ ਇਹਦੇ ਵਿੱਚ ਮੁਖਤਲਿਫ ਇਦਾਰਿਆਂ ਵੱਲੋਂ ਅਵਾਰਡ ਹੈਗੇ ਨੇ ਔਰ ਇੱਕ ਅਵਾਰਡ ਮੇਰਾ ਜਿਹੜਾ ਮੇਰੇ ਬੜੇ ਦਿਲ ਦੇ ਕਰੀਬ ਹੈ, ਉਹ ਮੇਰੇ ਪਹਿਲੇ ਡਰਾਮੇ ਦਾ ਅਵਾਰਡ ਹੈ ਘੁੰਗਰੂ ਗਿੱਡਾ ਸ਼ਰੀਫ। ਉਹ ਸਪੈਸ਼ਲੀ ਮੇਰੇ ਦਿਲ ਦੇ ਕਰੀਬ ਅਵਾਰਡ ਹੈ, ਜਿਹੜਾ ਫਸਟ ਟਾਈਮ ਮੇਰੀ ਪਹਿਲੀ ਪਰਫਾਰਮੈਂਸ ਤੇ ਮੈਨੂੰ ਇਫਜ਼ਾਲ ਅਹਿਮਦ ਸਾਹਿਬ ਨੇ ਵਿਦ 골ਡ ਮੈਡਲ ਮੈਨੂੰ ਅਵਾਰਡ ਦਿੱਤਾ ਸੀ। ਉਹ ਅੱਜ ਵੀ ਉਹ ਮੇਰੇ ਸਾਹਮਣੇ ਪਿਆ ਹੈ। ਬਾਕੀ ਇਹਨਾਂ ਅਵਾਰਡਾਂ ਦੀ ਆਪਣੀ ਅਹਿਮੀਅਤ ਹੈ, ਲੇਕਿਨ ਉਹ ਅਵਾਰਡ ਆਪਣੀ ਜਗ੍ਹਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਅੱਜ ਕੱਲ੍ਹ ਤੁਸੀਂ ਗੁਲੂਕਾਰੀ ਤੇ ਬਹੁਤ ਤਵੱਜਾ ਦੇ ਰਹੇ ਹੋ ਔਰ ਖਾਸ ਤੌਰ ਤੇ ਡੋਏ ਤੁਹਾਡੇ ਬੜੇ ਮਕਬੂਲ ਵੀ ਹੋ ਰਹੇ ਨੇ। ਤੇ ਤੁਹਾਡਾ ਪਿਛਲੇ ਦਿਨਾਂ 'ਚ ਇੱਕ ਬੜਾ ਮਕਬੂਲ ਗਾਣਾ ਹੋਇਆ ਕੜਿਆ। ਹਾਂਜੀ। ਤੇ ਅਸੀਂ ਚਾਹਾਂਗੇ ਕਿ ਸਾਡੇ ਵੇਖਣ ਵਾਲਿਆਂ ਨੂੰ ਜ਼ਰਾ ਉਹ ਗਾਣਾ ਹੀ ਸਾਨੂੰ ਤੁਸੀਂ ਦੋਨੋਂ
ਸੁਣਾ ਦਿਓ। ਬਿਲਕੁਲ ਹੁਣ ਇੰਜ ਨਹੀਂ ਸੁਣਾਵਾਂਗੇ, ਹੁਣ ਫਿਰ ਅਸੀਂ ਆਪਣੇ ਅੰਦਾਜ਼ 'ਚ ਆਪਣੇ ਵਾਹ ਸੁਣਾਵਾਂਗੇ। ਵਾਹ ਵਾਹ ਠੀਕ ਹੈ। ਜ਼ਬਰਦਸਤ, ਠੀਕ ਹੈ ਜੀ। ਕਿਉਂਕਿ ਪੰਜਾਬ ਦਾ ਇੱਕ ਅੰਦਾਜ਼ ਹੀ ਵੱਖਰਾ ਹੈ ਨਾ ਜੀ, ਬਿਲਕੁਲ ਸਹੀ। ਮਤਲਬ ਜਿਹੜਾ ਪੰਜਾਬੀ ਹੈ ਨਾ ਉਹਦੀ ਇੱਕ ਪਹਿਚਾਣ ਹੀ ਪੰਜਾਬ ਹੈ ਕਿ ਇੱਕ ਜਿਹੜਾ ਆਪਣਾ ਹੁੰਦਾ ਨਾ ਡਾਂਗਰੀ ਡੰਗਰ ਚਰਾਉਣ ਵਾਲਾ, ਉਹ ਅਗਰ ਜੇ ਬਾਹਰ ਡੰਗਰਾਂ ਨੂੰ ਲੈ ਕੇ ਗਿਆ ਹੈ ਤੇ ਉਹਨੂੰ ਉੱਥੇ ਬੈਠੇ ਨੂੰ ਆਮਦ ਹੋਈ ਹੈ ਤੇ ਉਹ ਕੀ ਕਹਿ ਰਿਹਾ, ਹਾੜਾ ਸੋਹਣੀਏ ਨੀ ਅੱਜ ਸੱਜਣਾ ਦੀ ਦੀਦ ਹੋਈ ਜੀ, ਅੱਜ ਸੱਜਣਾ ਦੀ ਦੀਦ ਹੋਈ, ਸੱਚ ਜੇ ਪੁੱਛਦੇ ਹੋ ਅੱਜ ਸਾਡੀ ਵੀ ਈਦ ਵਾਹ, ਵਾਹ, ਹੋਈ ਵਾਹ। ਜੀ, ਅੱਜ ਸਾਡੀ ਵੀ ਈਦ ਹੋਈ, ਹਾੜਾ ਸੋਹਣੀਏ ਨੀ ਅੱਗ ਬਾਲ ਕੇ ਸੇਕਾਂਗੇ ਨੀ, ਅੱਗ ਬਾਲ ਕੇ ਸੇਕਾਂਗੇ, ਮੁਖ ਤੇਰਾ ਨਾ ਦਿਸਿਆ ਚੰਨ ਈਦ ਦਾ ਨਾ ਵੇਖਾਂਗੇ ਨੀ, ਜ਼ਬਰਦਸਤ। ਚੰਨ ਈਦ ਦਾ ਨਾ ਵੇਖਾਂਗੇ। ਇਹ ਸਾਡੇ ਪੰਜਾਬ ਦੀ ਪਹਿਚਾਣ ਹੈ। ਹੁਣ ਕਈ ਸਾਡੇ ਪੰਜਾਬ ਦੇ ਐਸੇ ਕਲਾਮ ਨੇ ਜਿਨ੍ਹਾਂ ਦੇ ਸ਼ਾਇਰ ਦਾ ਮੇਗਾ ਜੀ ਪਤਾ ਹੀ ਨਹੀਂ, ਲੇਕਿਨ ਕਲਾਮ ਜਿਹੜੇ ਨੇ ਉਹ ਸੁਪਰ ਡੁਪਰ ਨੇ, ਸਾਰੇ ਗਾਏ ਜਾ ਰਹੇ ਨੇ। ਮਤਲਬ ਸਾਡੇ ਮੁਲਕ ਦੇ ਵਿੱਚ ਵੀ, ਸਾਡਾ ਹਮਸਾਇਆ ਮੁਲਕ ਹੈ, ਉਹਦੇ ਵਿੱਚ ਵੀ ਉਹਦੀ ਮੈਂ ਐਗਜ਼ਾਮਪਲ ਇਹ ਦਿਆਂਗਾ ਕਿ ਛੱਲਾ, ਹਾਂ ਇਹ ਵੀ ਛੱਲਾ ਬੜਾ ਇੱਕ ਮਸ਼ਹੂਰ ਹੈ ਲੋਕ ਜੀ। ਦਾਸਤਾਨ ਹੈ। ਜੀ, ਜੀ, ਹੁਣ ਜੀ। ਛੱਲਾ ਜਿਹੜਾ ਹੈ ਉਹ ਇੱਕ ਨਿਸ਼ਾਨ ਹੈ, ਲੇਕਿਨ ਗੱਲ ਸਾਰੀ ਮੇਗਾ ਜੀ ਰੂਹ ਤੇ ਬੁੱਤ ਦੀ ਹੋ ਰਹੀ ਹੈ ਕਿ ਮਤਲਬ ਉਹਦੇ ਚੋਂ ਕਹਿ ਕੀ ਰਿਹਾ, ਚੱਲਾ ਬੇਰੀ ਬੂਰੇ ਓਏ ਛੱਲਾ ਬੇਰੀ ਬੂਰੇ ਓਏ ਵਤਨ ਮਾਹੀ ਦਾ ਦੂਰੇ ਓਏ ਜਾਣਾ ਪਹਿਲੇ ਪੂਰੇ, ਉਹ ਗੱਲ ਸੁਣ ਛੱਲਿਆ ਕਾਵਾਂ ਓਏ ਮਾਵਾਂ ਠੰਡੀਆਂ ਛਾਵਾਂ। ਤੇ ਕਿੰਨੀ ਵੱਡੀ ਗੱਲ, ਬੇਟਾ ਜਾਂ ਬੇਟੀ ਮੇਗਾ ਜੀ ਅੱਲਾ ਦੀ ਅਤਾ ਜੀ, ਹੈ, ਬੇਸ਼ੱਕ। ਮਾਲਕ ਕੋਲੋਂ ਮਿਲਣਾ ਹੈ। ਬੇਸ਼ੱਕ। ਕੋਈ ਇਹ ਨਹੀਂ ਗਾ ਕਿ ਆਪਣਾ ਜਿਹਦੇ ਕੋਲ ਪੈਸੇ ਨੇ ਜੋ ਪੈਸੇ ਦੇ ਕੇ ਪੁੱਤਰ ਲੈ ਲੈਂਦਾ, ਐਸਾ ਨਹੀਂ ਹੁੰਦਾ। ਹੁਣ ਆਪਣਾ ਵਾਲਦੈਨ ਦਾ ਜੇ ਜ਼ਿਕਰ ਕਰੀਏ ਤੇ ਉਹਦੇ ਵੱਲ ਨਾਲ ਕੀ ਸ਼ੇਰ ਹੈ, ਛੱਲਾ ਗਲ ਦੇ ਗਹਿਣੇ ਓਏ ਛੱਲਾ ਗਲ ਦੇ ਗਹਿਣੇ ਓਏ ਸਦਾ ਮਾਪੇ ਨਹੀਂ ਰਹਿਣੇ, ਓਏ ਸਦਾ ਮਾਪੇ ਨਹੀਂ ਰਹਿਣੇ, ਓਏ ਦੁੱਖ ਜਿੰਦੜੀ ਨੇ ਸਹਿਣੇ, ਓਏ ਦੁੱਖ ਜਿੰਦੜੀ ਨੇ ਸਹਿਣੇ, ਉਹ ਗੱਲ ਸੁਣ ਛੱਲਿਆ ਕਾਵਾਂ ਓਏ ਮਾਵਾਂ ਠੰਡੀਆਂ ਛਾਵਾਂ, ਵਾਹ ਜੀ। ਐਲੀ ਐਲੀ ਕਹੀ ਜਾ ਨਾਮ ਅੱਲਾਹ ਦਾ ਲਈ ਜਾ। ਵਾਹ, ਇਹ ਵਾਹ, ਪੰਜਾਬ ਹੈ। ਜ਼ਬਰਦਸਤ। ਤੇ ਹੁਣ ਜਨਾਬ ਤੁਸੀਂ ਜ਼ਿਕਰ ਕੀਤਾ ਘੜੇ ਦਾ, ਹੁਣ ਉਹਦੇ ਹਵਾਲੇ ਨਾਲ ਮੇਗਾ ਜੀ ਆਈਏ ਜ਼ਰਾ ਥੋੜਾ ਜਿਹਾ ਦੱਸ ਕੇ ਤੇ ਫਿਰ ਇਹਨਾਂ ਨੂੰ ਘੜਾ ਸੁਣਾਈਏ। ਲੋਕ ਦਾਸਤਾਨ ਸੋਹਣੀ ਮਹੀਵਾਲ ਦਾ ਇਹ ਹਿੱਸਾ ਹੈ ਜਿਹੜਾ ਘੜਾ ਹੈ, ਇਹ ਸੋਹਣੀ ਦਾ ਤੇ ਆਪਣਾ ਘੜੇ ਦਾ ਸਵਾਲ ਜਵਾਬ ਹੈ। 1971 ਦੇ ਵਿੱਚ ਮੇਰੇ ਵਾਲਿਦ ਆਸ਼ਿਕ ਜੱਟ ਉਹਨਾਂ ਨੇ ਰਿਕਾਰਡ ਕੀਤਾ ਸੀ ਜੀ। ਤੇ ਅਲਹਮਦੁਲਿਲਾ ਮੈਂ ਸੁਪਰ ਡੁਪਰ ਹੋਇਆ ਪੂਰੇ ਵਰਲਡ ਦੇ ਵਿੱਚ। ਉਸ ਤੋਂ ਬਾਅਦ ਫਿਰ ਅਸੀਂ ਮਿਲ ਕੇ ਜਿਹਨਾਂ ਨੇ ਮੇਗਾ ਜੀ ਨੇ ਤੇ ਮੈਂ ਮਿਲ ਕੇ ਅਸੀਂ ਫਿਰ ਉਹਨੂੰ ਡਿਊਟ ਬਣਾ ਕੇ ਉਹਦੇ 'ਚ ਅਸੀਂ ਫੈਸਲਾ ਇਹ ਕੀਤਾ ਕਿ ਆਪਣਾ ਮੇਗਾ ਜੀ ਮੈਂ ਕਿਹਾ ਤੁਸੀਂ ਜਿਹੜਾ ਨਾ ਆਪਣੀ ਸੋਹਣੀ ਦੇ ਬੋਲ ਕਹੋ ਤੇ ਮੈਂ ਘੜੇ ਦੇ ਬੋਲ ਕੇ ਨਾ ਅੱਛਾ ਤੁਸੀਂ ਰੀਮਿਕਸ ਕੀਤਾ ਜੀ ਉਹਨੂੰ। ਜੀ ਬਿਲਕੁਲ। ਤੇ ਉਹ ਅੱਲਾ ਦੀ ਜ਼ਾਤ ਨੇ ਇੰਨੀਆਂ ਮੁਹੱਬਤਾਂ ਦਿੱਤੀਆਂ ਨੇ ਸਹੀ। ਤੇ ਸੋਹਣੀ ਦਾ ਤੇ ਘੜੇ ਦਾ ਸਵਾਲ ਜਵਾਬ, ਸੋਹਣੀ ਦਾ ਮਿਸ਼ਨ ਜਾਣਾ ਹੈ ਤੇ ਘੜਾ ਕੱਚਾ ਹੈ। ਬਿਲਕੁਲ ਤੇ ਠੀਕ। ਅੱਗੇ ਫਿਰ ਕੀ ਹੁੰਦਾ ਹੈ ਆਓ ਤੁਹਾਨੂੰ ਗਾਣੇ 'ਚ ਸੁਣਾ। ਬਿਲਕੁਲ ਠੀਕ ਹੋ। ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ, ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ। ਉਹ ਪਿੱਛਾ ਮੁੜ ਜਾ ਸੋਹਣੀਏ ਨੀ ਤੁਹਾਨੂੰ ਡੁੱਬ ਕੇ ਚਨਾਂ ਦੇ ਵਿੱਚ ਮਰਦੀ। ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ। ਮੇਰਾ ਪੁੱਤ ਕਮਜ਼ੋਰ ਨਾ ਤਾਣਾ ਨੀ, ਮੈਂ ਕੱਚਾ ਤਰਨ ਨਾ ਜਾਣਾ ਨੀ। ਮੇਰਾ ਪੁੱਤ ਕਮਜ਼ੋਰ ਨਾ ਤਾਣਾ ਨੀ, ਮੈਂ ਕੱਚਾ ਤਰਨ ਨਾ ਜਾਣਾ ਨੀ। ਅਸਾਂ ਧੂਆਂ ਨੇ ਰੋੜ ਪੋੜ ਜਾਣਾ ਨੀ, ਮੇਰੀ ਮਿੱਟੀ ਜਾਂਦੀ ਖਰਦੀ। ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ।
ਮਸਤ ਅਲਰ ਮੁਟਿਆਰੇ ਨੀ ਪੈਂਦੇ ਬਿਜਲੀ ਦੇ ਚਮਕਾਰੇ ਨੀ ਸੁਣ ਮਸਤ ਅਲਰ ਮੁਟਿਆਰੇ ਨੀ ਪੈਂਦੇ ਬਿਜਲੀ ਦੇ ਚਮਕਾਰੇ ਨੀ ਤੈਨੂੰ ਅਸਲ ਆਵਾਜ਼ਾਂ ਮਾਰੇ ਨੀ ਇੱਥੇ ਆਸ ਨਾ ਡੂੰਘੇ ਸਰਦੀ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਮੇਰਾ ਗੁਣ ਦਾ ਬਣ ਕੇ ਸਾਥੀ ਵੇ ਕੀ ਗੱਲ ਤੂੰ ਮੈਨੂੰ ਆਖੀ ਵੇ ਮੇਰਾ ਗੁਣ ਦਾ ਬਣ ਕੇ ਸਾਥੀ ਵੇ ਕੀ ਗੱਲ ਤੂੰ ਮੈਨੂੰ ਆਖੀ ਵੇ ਮੇਰੇ ਮਾਰ ਹੁਸਨ ਵੱਲ ਜਾਤੀ ਵੇ ਗਈ ਲਾਲੀ ਤੇ ਆ ਗਈ ਜ਼ਰਦੀ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਐਵੇਂ ਮੂਰਖ ਝਗੜਾ ਤਾਇਆ ਨੀ ਤੈਨੂੰ ਸੱਚਾ ਜਵਾਬ ਸੁਣਾਇਆ ਨੀ ਐਵੇਂ ਮੂਰਖ ਝਗੜਾ ਤਾਇਆ ਨੀ ਤੈਨੂੰ ਸੱਚਾ ਜਵਾਬ ਸੁਣਾਇਆ ਨੀ ਮੈਨੂੰ ਕਿਉਂ ਚਨਾ ਵਿੱਚ ਪਾਇਆ ਨੀ ਅੱਜ ਮੌਤ ਕਲਾਵੇ ਭਰਦੀ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਵੇ ਮੈਂ ਜਾਂਦੀ ਜਾਂਦੀ ਮਰ ਜਾਵੇ ਗੱਲ ਯਾਦ ਜ਼ਿੰਮੇ ਕਰ ਜਾਵੇ ਵੇ ਮੈਂ ਜਾਂਦੀ ਜਾਂਦੀ ਮਰ ਜਾਵੇ ਗੱਲ ਯਾਦ ਜ਼ਿੰਮੇ ਕਰ ਜਾਵੇ ਅੱਜ ਇਸ਼ਕ ਦੀ ਬੇੜੀ ਚੜ ਜਾਵੇ ਮੇਰੀ ਪੂਰੀ ਹੋ ਜਾਏ ਮਰਜ਼ੀ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਨਾਜ਼ਰੀਨ, ਮੇਗਾ ਜੀ ਦਾ ਤੇ ਅਬਾਸ ਜੱਟ ਸਾਹਿਬ ਦਾ ਡੁਏਟ ਜਿਹੜਾ ਪਾਰ ਲਗਾ ਦੇ ਵੇ ਘੜਿਆ ਤੇ ਬੜਾ ਮਜ਼ਾ ਆਇਆ, ਤੁਸੀਂ ਦੇਖਿਆ ਸਾਰਿਆਂ ਨੇ। ਔਰ ਵਾਕਈ ਇੱਕ ਅਜੀਬ ਤਰ੍ਹਾਂ ਦੀ ਕੈਫੀਅਤ ਪੈਦਾ ਹੋ ਗਈ ਸੀ ਕਿ ਜਿਵੇਂ ਵਾਕਈ ਘੜਿਆ ਸੋਨੀ ਮਹੀਵਾਲ ਜਿਹੜੀ ਉਹ ਇੱਥੇ ਹੀ ਆ ਗਏ ਨੇ ਤੇ ਉਹ ਘੜਾ ਲੈ ਕੇ ਤੇ ਇੱਥੇ ਹੀ ਆ ਗਏ ਨੇ ਬਹੁਤ ਜਨਾਬ। ਸ਼ੁਕਰੀਆ ਮਾਲਕ ਸਾਹਿਬ, ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ। ਅੱਛਾ ਮੇਗਾ ਜੀ, ਤੁਸੀਂ ਅੱਜ ਕੱਲ੍ਹ ਡੁਏਟ ਤੇ ਜ਼ਿਆਦਾ ਤਵੱਜਾ ਦੇ ਰਹੇ ਹੋ, ਕਿਸੇ ਹੋਰ ਦੇ ਨਾਲ ਵੀ ਗਾਣ ਦਾ ਕੋਈ ਇਤਫਾਕ ਹੋਇਆ? ਤੁਸੀਂ ਇੱਕ ਦਫਾ ਵਰਿੰਦਰ ਜੀ ਨਾਲ ਵੀ ਗਾਇਆ ਜੀ। ਤੇ ਉਹ ਜਿਹੜਾ ਸੀ ਗਾਣਾ ਉਹਨਾਂ ਦੇ ਨਾਲ ਗਾਇਆ, ਉਹ ਤਜਰਬਾ ਕਿਹਦਾ ਰਿਹਾ? ਐਸਾ ਨਹੀਂ ਕਿ ਮੈਂ ਸਾਰੇ ਹੀ ਡਿਊਟ ਗਾਏ ਨੇ। ਹਾਂ, ਮੇਰਾ ਐਲਬਮ ਜਿਹੜਾ ਫਸਟ ਲਾਂਚ ਹੋਇਆ ਸੀ ਉਹ ਜਿਹੜੇ ਸਾਡੇ ਇੰਡੀਅਨ ਸਿੰਗਰ ਨੇ ਵਰਿੰਦਰ ਵਿਸ ਜੀ, ਉਹ ਉਹਨਾਂ ਦੇ ਨਾਲ ਮੇਰਾ ਐਲਬਮ ਲਾਂਚ ਹੋਇਆ ਸੀ। ਚੂੰਕਿ ਮੈਂ ਕਹਿੰਦੀ ਹਾਂ ਕਿ ਹਮੇਸ਼ਾ ਮੇਗਾ ਦਾ ਮੇਗਾ ਨਾਲ ਮੁਕਾਬਲਾ ਹੈ ਤੇ ਮੇਗਾ ਨੇ ਹੁਣ ਅੱਗੇ ਕੀ ਨਵਾਂ ਕਰਨਾ ਹੈ। ਔਰ ਉਦੋਂ ਜਦੋਂ ਮੈਂ ਲਾਂਚ ਕੀਤਾ ਸੀ ਐਲਬਮ, ਉਦੋਂ ਕਿਸੇ ਨੇ ਵੀ ਆਪਣਾ ਐਲਬਮ ਲਾਂਚ ਨਹੀਂ ਸੀ ਕੀਤਾ ਇਸ ਅੰਦਾਜ਼ ਨਾਲ ਕਿ ਆਪਣੇ ਪੜੋਸੀ ਮੁਲਕ ਦੇ ਫਨਕਾਰ ਨਾਲ ਕੋਲੈਬ ਕੀਤਾ ਹੋਵੇ। ਠੀਕ ਹੈ, ਤੇ ਉਹ ਸੀ ਉਹਨਾਂ ਨੂੰ ਸਪੈਸ਼ਲ ਪਾਕਿਸਤਾਨ ਬੁਲਾਇਆ ਸੀ। ਉਹ ਹਕੂਮਤ ਵਕਤ ਦੀ ਇਨਵੀਟੇਸ਼ਨ ਤੇ ਉਹ ਆਏ ਸਨ, ਇਜਾਜ਼ਤ ਨਾਲ ਸਾਰਾ ਕੁਝ। ਔਰ ਅਲ ਹਮਰਾਸ ਕੌਂਸਲ ਦੇ ਵਿੱਚ ਉਹਦਾ ਇੱਕ ਵੱਡਾ ਜਿਹਾ ਸ਼ੋਅ ਹੋਇਆ ਸੀ ਸਾਂਝਾ ਪੰਜਾਬ ਦੇ ਨਾਂ ਤੋਂ। ਉਹਦੇ ਵਿੱਚ ਸਾਡੇ ਮੁਲਕੀ ਫਨਕਾਰਾਂ ਨੇ ਵੀ ਪਰਫਾਰਮ ਕੀਤਾ ਸੀ, ਅਸੀਂ ਵੀ ਕੀਤਾ ਸੀ, ਔਰ ਇੱਕ ਮੁਹੱਬਤ ਦੀਆਂ ਯਾਦਾਂ ਲੈ ਕੇ ਉਹ ਵਾਪਸ ਗਏ ਸਨ। ਔਰ ਉਹਦੇ ਵਿੱਚ ਇੱਕ ਗੱਲ ਮੈਂ ਐਡ ਆਨ ਕਰਾਂ ਕਿ ਉਦੋਂ ਕਰਤਾਰਪੁਰ ਸਾਹਿਬ ਰਾਹਦਾਰੀ ਓਪਨ ਹੋਈ ਨਹੀਂ ਸੀ ਹੋਈ। ਉਹ ਇੱਕ ਗਾਣਾ ਸਾਡਾ ਆਇਆ ਸੀ ਫਸਟ, ਸਰਦਾਰ ਜੀ ਤੁਸੀਂ ਕਰ ਲਓ ਬਾਰਡਰ ਪਾਰ ਜੀ। ਉਹ ਕਹਿੰਦੇ ਨੇ ਸਰਕਾਰ ਜੀ ਮੈਨੂੰ ਖਿੱਚੇ ਤੁਹਾਡਾ ਪਿਆਰ ਜੀ, ਤੇ ਮੈਂ ਕਹਿੰਦੀ ਆ ਸਰਦਾਰ ਜੀ ਤੁਸੀਂ ਕਰ ਲਓ ਬਾਰਡਰ ਪਾਰ ਜੀ। ਤੇ ਜੀ ਉਹ ਫਿਰ ਵਾਘਾ ਬਾਰਡਰ ਤੋਂ ਅਸੀਂ ਜਾ ਕੇ ਉਹਨਾਂ ਨੂੰ ਰਿਸੀਵ ਕਰਕੇ ਸਾਰੀ ਫੁਟੇਜ
ਉਹ ਫਿਰ ਉਹਦੇ ਵਿੱਚ ਐਡ ਆਨ ਕੀਤੀ ਸੀ ਅੱਛਾ, good. ਤੇ ਉਹ ਇੱਕ ਯੂਨੀਕ ਆਈਡੀਆ ਸੀ। ਉਹ ਆਵਾਜ਼ ਦਿਲਾਂ ਤੱਕ ਪਹੁੰਚੀ ਔਰ ਉਹ ਕਹਿੰਦੇ ਨਾ ਕਿ ਦਿਲ ਦੀ ਆਵਾਜ਼ ਜਿਹੜੀ ਉਹ ਸੱਤ ਅਸਮਾਨ ਹਿਲਾ ਬੇਸ਼ੱਕ, ਦਿੰਦੀ ਹੈ। ਤੇ ਉਸ ਤੋਂ ਬਾਅਦ ਹੀ ਫਿਰ ਕਰਤਾਰਪੁਰ ਸਾਹਿਬ ਰਾਹਦਾਰੀ ਦੇ ਓਪਨ ਹੋਣ ਦੀ ਅੱਛਾ। ਨਿਊਜ਼ ਆਈ ਸੀ ਔਰ ਉਹ ਨੈਕਸਟ ਈਅਰ ਉਹ ਓਪਨ ਹੋ ਗਿਆ ਸੀ। ਸ਼ਾਇਦ ਤਿਆਰੀਆਂ ਪਹਿਲੇ ਹੋ ਰਹੀਆਂ ਹੋਣ ਲੇਕਿਨ ਸਾਨੂੰ ਤੇ ਇਲਮ ਨਹੀਂ ਸੀ ਨਾ ਹੈਗਾ। ਜੀ 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 ਸਾਡੀ ਕੋਸ਼ਿਸ਼ ਤੇ ਸਾਡੀ ਮਿਹਨਤ ਤੇ ਦਿਲ ਨਾਲ ਸੀ। ਫਿਰ ਪਹਿਲਾ ਐਲਬਮ ਮੇਰਾ ਉਹਨਾਂ ਨਾਲ ਲਾਂਚ ਹੋਇਆ, ਫਿਰ ਮੈਂ ਡਿਊਟ ਕੀਤਾ ਅਕਰਮ ਰਾਈ ਸਾਹਿਬ ਨਾਲ। ਅੱਛਾ, ਉਹਨਾਂ ਦੇ ਨਾਲ ਮੇਰਾ ਡਿਊਟ ਬਹੁਤ ਅੱਛਾ ਗਿਆ। ਫਿਰ ਚਲਦੇ ਚਲਦੇ ਮਾਸ਼ਾਅੱਲਾ ਮੇਰੀ ਮੁਲਾਕਾਤ ਇਨਸੇ ਹੋ ਗਈ अल्लाह खैर। ਤੇ ਸੋਲੋ ਵੀ ਗਾਣੇ ਤੁਸੀਂ ਦੇਖਿਆ ਜੀ, ਬਸੰਤੇ ਜੀ। ਪਿਛਲੇ ਦਿਨੋਂ ਮੇਰਾ ਜੀ, ਗਾਣਾ ਜੀ, ਉਹ ਉਹ- ਸੋਲੋ ਸੀ, ਉਹ ਜੀ। ਬਹੁਤ ਮਾਸ਼ਾਅੱਲਾ ਬਸੰਤ ਦਾ ਇਵੈਂਟ ਤੁਹਾਨੂੰ ਬੜਾ ਪਤਾ ਪਸੰਦ 2 ਕੀਤਾ ਦਹਾਈਆਂ ਗਿਆ, ਬਾਅਦ ਜੀ। ਵਾਪਸ ਆਈ ਹੈ ਤੇ ਬਹੁਤ ਉਹ ਵਾਹਦ ਗਾਣਾ ਸੀ ਮੇਰਾ ਜਿਹੜਾ ਕਿ ਮਾਸ਼ਾਅੱਲਾ ਹਰ ਇਵੈਂਟ ਦੇ ਸਰਕਾਰੀ ਗੈਰ ਸਰਕਾਰੀ ਕਹਿੰਦੇ ਖਤਮੀ ਔਰ ਗੈਰ ਖਤਮੀ ਨਤਾਇਜ ਉਹ ਨਾ ਦੋਵਾਂ ਦੇ ਵਿੱਚ ਕਾਮਯਾਬ ਕਰਾਰ ਹਾਂ ਜੀ, ਪਾਇਆ। ਨਹੀਂ ਬੜਾ ਅੱਛਾ ਪਸੰਦ ਕੀਤਾ गाना ही ਗਿਆ। बहुत अच्छा है। ਤੇ ਹੁਣ ਅਸੀਂ ਚੁੱਕੇ ਕੜੇ ਨੂੰ ਬਹੁਤ ਰਿਸਪੌਂਸ ਮਿਲਿਆ ਤੇ ਹੁਣ ਅਸੀਂ ਜ਼ਿਆਦਾਤਰ ਨਾ ਲੋਕ ਦਾਸਤਾਨਾਂ ਤੇ ਕੰਮ ਕਰ ਰਹੇ ਹਾਂ। ਅੱਛਾ। ਹੁਣ ਤੁਸੀਂ ਸੁਣੀ ਹੈ ਤੇ ਹੁਣ ਤੁਹਾਡੇ ਸਾਹਮਣੇ ਹੀਰ ਬੈਠੀ ਹੈ। ਅਰੇ ਵਾਹ, ਅੱਛਾ। ਹਾਂਜੀ, ਤੇ ਇਹ ਇਸ ਈਦ ਤੇ ਮੈਂ ਆਪਣੇ ਮਦਾਹਾਂ ਨੂੰ, ਆਪਣੇ ਪਿਆਰ ਕਰਨ ਵਾਲੇ ਨੂੰ ਮੇਰੇ ਵੱਲੋਂ ਤੇ ਆਬਾਦ ਜੱਟ ਸਾਹਿਬ ਦਾ ਤੋਹਫਾ ਹੈ ਹੀਰ ਰਾਂਝਾ ਗਾਣੇ ਦਾ। ਅਸੀਂ ਇਹ ਗਾਣਾ ਜ਼ਬਾਨੀ ਨਹੀਂ ਗਾਣਾ, नहीं जी नहीं। ਅਸੀਂ ਇਹਦਾ ਇੱਕ ਖੂਬਸੂਰਤ ਟਰੈਕ ਚੱਲੇਗਾ ਔਰ ਅਸੀਂ ਤੁਹਾਨੂੰ ਉੱਤੇ ਪਰਫਾਰਮ ਕਰਕੇ ਦਿਖਾਵਾਂਗੇ। ਜ਼ਬਰਦਸਤ मैं ਜ਼ਬਰਦਸਤ ਹੈ ਤੇ समझना कि ਜਿਹੜੀ ਸਾਡੀ ਆਉਣ ਵਾਲੀ ਨਸਲ ਹੈ ਉਹ ਕਲਚਰ ਤੋਂ ਬਹੁਤ ਦੂਰ ਜਾ ਰਹੀ ਹੈ। ਬਿਲਕੁਲ ਸਹੀ। ਸਾਡਾ ਮਿਸ਼ਨ ਇਹ ਹੈ, ਮੇਰਾ ਤੇ ਮੇਰਾ ਜੀ ਦਾ, ਅਸੀਂ ਆਪਣੀ ਆਵਾਮ ਨੂੰ ਆਪਣੇ ਕਲਚਰ ਨੂੰ ਯਾਦ ਕਰਾਉਣਾ ਹੈ Yeah. ਔਰ ਇਨਸ਼ਾਅੱਲਾ ਅਸੀਂ ਉਹਦੇ 'ਚ ਬਹੁਤ ਹੱਦ ਤੱਕ ਕਾਮਯਾਬ ਹਾਂ। ਔਰ ਜਿਹੜਾ ਅਸੀਂ ਡਿਊਟ ਵੀ ਕੀਤਾ ਕੜਾ ਅਲਹਮਦੁਲਿਲਾ ਇੱਕ ਜਿਹੜਾ ਨਾ ਅੱਲਾ ਦੀ ਮਿਹਰਬਾਨੀ ਦੇ ਨਾਲ ਇੱਕ ਟ੍ਰੈਂਡ ਚੇਂਜ ਹੋ ਗਿਆ ਹੈ। ਹੁਣ ਸਾਰੇ ਲੋਕ ਹੀ ਜਿਹੜੇ ਨੇ ਉਹ ਮਿਲ ਮਿਲ ਕੇ ਗਾ ਰਹੇ ਨੇ। ਕੋਈ ਟੱਪੇ ਗਾ ਰਿਹਾ ਹਾਂ ਹੈ, ਜੀ। ਕੋਈ ਟੱਪ ਟੱਪ ਕੇ ਗਾ ਰਿਹਾ ਟੱਪ ਟੱਪ ਕੇ ਗਾ ਰਿਹਾ ਹੈ। ਲੇਕਿਨ ਮੈਂ ਇਹ ਸਮਝਣਾ ਕਿ ਅਲਹਮਦੁਲਿਲਾ ਜਿਹੜੀ ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਅੱਛੀ ਹੈ। ਔਰ ਜਿਹੜਾ ਨਾ ਈਦ ਦੇ ਹਵਾਲੇ ਨਾਲ ਮੈਂ ਇਹ ਕਹਾਂਗਾ ਕਿ ਅੱਜ ਈਦ ਦਾ ਦਿਨ ਹੈ, ਜਿਨ੍ਹਾਂ ਨੂੰ ਅੱਲਾਹ ਪਾਕ ਨੇ ਨਵਾਜ਼ਿਆ ਹੈ, ਉਹ ਜਿਹੜੇ ਆਪਣਾ ਮਾੜੇ ਲੋਕ ਨੇ ਉਹਨਾਂ ਦਾ ਜ਼ਰੂਰ ਖਿਆਲ ਕਰਨ। ਬੇਸ਼ੱਕ। ਖਾਸ ਕਰਕੇ ਸਭ ਤੋਂ ਪਹਿਲੇ ਜਿਹੜੇ ਅਜ਼ੀਜ਼ੋ ਕਾਰਬ ਹੁੰਦੇ ਨੇ ਉਹਨਾਂ ਦਾ ਹੱਕ ਹੁੰਦਾ ਹੈ। ਉਸ ਤੋਂ ਬਾਅਦ ਜਿਹੜੇ ਦੂਸਰੇ ਲੋਕ ਨੇ ਉਹਨਾਂ ਦਾ ਵੀ ਹੱਕ ਹੁੰਦਾ ਹੈ, ਉਹਨਾਂ ਨੂੰ ਵੀ ਅੱਜ ਪਿਆਰ ਕਰੋ। ਔਰ ਖਸੂਸੀ ਤੌਰ ਤੇ ਮੈਂ ਇਹ ਜ਼ਰੂਰ ਕਹਾਂਗਾ ਕਿ ਸਾਡੇ ਵਾਲਿਦੈਨ ਜਿਹੜੇ ਕਿ ਅਸੀਂ ਅਗਰ ਜੇ ਸਕੂਲ ਤੋਂ ਆਉਣ ਲੱਗੇ ਘੰਟਾ ਲੇਟ ਹੋ ਜਾਂਦੇ ਸਾਂ ਤੇ ਉਹਨਾਂ ਦੀ ਮੇਗਾ ਜੀ ਜਾਨ ਤੇ ਬਣ ਜਾਂਦੀ ਸੀ। ਅੱਜ ਈਦ ਦਾ ਦਿਨ ਹੈ, ਮੈਂ ਤੇ ਅਲਹਮਦੁਲਿਲਾ ਸਵੇਰ ਉੱਠਿਆ, ਸਭ ਤੋਂ ਪਹਿਲੇ ਨਮਾਜ਼ ਪੜ੍ਹੀ ਹੈ, ਉਸ ਤੋਂ ਬਾਅਦ ਆਪਣੇ ਅੱਬਾ ਜੀ ਦੀ ਜਿਹੜੀ ਕਬਰ ਹੈ ਉੱਥੇ ਗਿਆ, ਮਾਸ਼ਾਅੱਲਾ। ਵਾਲਦਾ ਕੋਲ ਗਿਆ। ਔਰ ਮੇਰੀ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਜਿਹੜੇ ਤੁਹਾਨੂੰ ਇੰਨਾ ਪਿਆਰ ਕਰਕੇ ਪਾਲ ਪੋਸ ਕੇ ਜਵਾਨ ਕਰਕੇ ਗਏ ਨੇ, ਅੱਜ ਉਹਨਾਂ ਕੋਲ ਵੀ ਜਾ ਕੇ ਸਾਰੇ ਜਿਹਨਾਂ ਦੁਆਵਾਂ ਮੰਗੋ ਉਹਨਾਂ ਵਾਸਤੇ। ਅੱਜ ਅਗਰ ਅਸੀਂ ਕਿਸੇ ਵਾਸਤੇ ਦੁਆ ਮੰਗਾਂਗੇ, ਕੱਲ ਨੂੰ ਸਾਡੇ ਵਾਸਤੇ ਵੀ ਕੋਈ ਦੁਆ ਮੰਗੇਗਾ, ਕਿਉਂਕਿ ਅਸੀਂ ਆਪਣਾ ਅਲਹਮਦੁਲਿਲਾ ਮੁਸਲਮਾਨ ਹਾਂ ਤੇ ਇਹ ਸਾਡੇ ਸਾਰਿਆਂ ਤੇ ਫਰਜ਼ ਹੈ। ਔਰ ਇਹ ਉਹ ਰਿਸ਼ਤੇ ਨੇ ਜਿਨ੍ਹਾਂ ਦਾ ਕੋਈ ਨਹੀਂ ਬਦਲ ਨਹੀਂ। ਮੇਰੇ ਜ਼ਹਨ ਦੇ ਵਿੱਚ ਇੱਕ ਸ਼ੇਰ ਆ ਗਿਆ ਹੈ, ਮੇਗਾ ਜੀ ਬੜਾ ਕਾਬਲੇ ਗੌਰ, ਕਿ ਹੀਰ ਵੀ ਅਗਰ ਜੇ ਲਿਖੀ ਹੈ ਨਾ ਪੀਰ ਵਾਰਿਸ ਸ਼ਾਹ ਨੇ ਮੇਗਾ ਜੀ, ਤੇ ਉਹਨਾਂ ਨੇ ਲਿਖ ਕੇ ਕਲਮ ਤੋੜਤਾ ਹੈ। ਬੇਸ਼ੱਕ। ਦੁਬਾਰਾ ਕੋਈ ਹੀਰ ਨਹੀਂ ਬਿਲਕੁਲ ਲਿਖੇਗਾ। ਸਹੀ। ਤੇ ਉਹਦੇ ਵਿੱਚ ਮੇਰੇ ਵੱਲੋਂ ਇੱਕ ਪੈਗਾਮ ਵੀ ਹੈ ਸਭ ਸੁਣਨ ਵਾਲਿਆਂ ਵਾਸਤੇ, ਸਾਰਿਆਂ ਵਾਸਤੇ, ਜਿਹਨਾਂ ਨੇ ਮੈਸੇਜ ਵੀ ਹੈ, ਜੋ ਕੀ ਹੈਗਾ, ਅਲਫ ਇੱਕ ਯਾਰੀ ਸੱਚੇ ਰੱਬ ਵਾਲੀ, ਹੋਰ ਯਾਰੀਆਂ ਸਭ ਖਵਾਰੀਆਂ ਅਨੇ ਕਲਮੇ ਪਾਕ ਜਿਆਨਾ ਵਿਰਦ ਕੋਈ ਹੋ, ਤੇ ਜਿਸ ਦੇ ਵਿੱਚ ਹਕੀਕਤਾਂ ਓਏ ਸਾਰੀਆਂ ਅਨੇ ਗੌਸ ਪਾਕ ਜਿਆਨਾ ਪੀਰ ਕੋਈ, ਤੇ ਜਿਨ੍ਹਾਂ ਡੁੱਬਦੀਆਂ ਬੇੜੀਆਂ ਤਾਰੀਆਂ ਅਨੇ ਵਾਰਿਸ ਸ਼ਾਮੀਆਂ ਕਰ ਨਮਾਜ਼ ਰੋਜ਼ਾ ਹੋ, ਨਹੀਂ ਤੇ ਅੱਗੇ ਮੁਸੀਬਤਾਂ ਓਏ ਪਾਰੀਆਂ ਅਨੇ। ਵਾਹ 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 ਵਾਹ, ਬਹੁਤ ਖੂਬ ਬਹੁਤ ਖੂਬ। ਬਾਸ ਜੱਟ ਸਾਹਿਬ, ਮੇਗਾ ਜੀ ਤੁਸੀਂ ਵੀ ਕੋਈ ਈਦ ਦੇ ਮੌਕੇ ਤੇ ਕੋਈ ਪੈਗਾਮ ਦੇਣਾ ਚਾਹੋਗੇ
ਈਦ ਹੋਈ ਹੁੰਦੀ ਹੈ ਜਿਹੜੀ ਤੁਸੀਂ ਖੁਸ਼ੀਆਂ ਦੇ ਨਾਲ ਕਰੋ ਔਰ ਵੰਡ ਕੇ ਮਿਲ ਬੈਠੋ, ਰੁੱਸਿਆਂ ਨੂੰ ਮਨਾਓ ਔਰ ਆਪਣੇ ਨਾਲ ਇਰਦ ਗਿਰਦ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਵੀ ਮਨਾਓ। ਅਗਰ ਉਹ ਨਹੀਂ ਮੰਨਦੇ ਤੇ ਫਿਰ ਉਹਨਾਂ ਨੂੰ ਚੰਗੀ ਲਾਓ। ਅੱਛੀ ਗੱਲ ਹੈ ਫਿਰ, ਲੇਕਿਨ ਫਿਰ ਵੀ ਮਨਾਓ। ਤੇ ਹੁਣ ਅਸੀਂ ਆਈਏ ਆਪਣੇ ਹੀਰ ਰਾਂਝੇ ਵੱਲ, ਤੇ ਹੁਣ ਅਸੀਂ ਜਨਾਬ ਤੁਹਾਨੂੰ ਉਹ ਪੇਸ਼ ਕਰ ਰਹੇ ਹਾਂ। ਬਿਲਕੁਲ ਸਹੀ। ਰਾਂਝਣਾ ਮਾਹੀਆ ਜਾਨੀਆਂ, ਸੁਣ ਰਾਂਝਣਾ ਸੁਣ ਰਾਂਝਣਾ ਸੁਣ ਹੀਰੀਏ, ਸੁਣ ਹੀਰੀਏ, ਕੱਢ ਲਵੇ ਜਾਨ ਮਿੱਠੀ ਵੰਜਲੀ ਦੀ ਤਾਂ, ਤੇਰੇ ਬਾਝੋਂ ਜੀਣਾ ਹੁਣ ਮੇਰਾ ਨਹੀਂ ਆਸਾਨ। ਤੇਰੇ ਬਿਨਾ ਅੱਖੀਆਂ ਵੀ ਚੈਨ ਕਿਵੇਂ ਪਾਂ, ਵੰਜਲੀ ਤੇ ਸੁਰ ਹੁਣ ਗੀਤ ਤੇਰੇ ਗਾਂ। ਵਾਜਾਂ ਮਾਰੇ ਉਹ ਦਿਲ ਮੇਰਾ, ਵਾਜਾਂ ਮਾਰੇ, ਵਾਜਾਂ ਮਾਰੇ ਉਹ ਦਿਲ ਮੇਰਾ, ਵਾਜਾਂ ਮਾਰੇ। ਉਹ ਟੁਰ ਗਏ ਦਿਲ ਦੇ ਪਿਆਰੇ, ਉਹ ਟੁਰ ਗਏ ਦਿਲ ਦੇ ਪਿਆਰੇ। ਵਾਜਾਂ ਮਾਰੇ ਉਹ ਦਿਲ ਮੇਰਾ, ਵਾਜਾਂ ਮਾਰੇ। ਸੁੰਝੇ ਦਿਲ ਵਿੱਚ ਤੇਰੀਆਂ ਯਾਦਾਂ ਤੱਕਦੀਆਂ ਨੇ ਤੇਰੀਆਂ ਰਾਵਾਂ, ਤੂੰ ਹੋਵੇ ਤੇ ਸੀਨੇ ਦੇ ਵਿੱਚ ਚੱਲਦੀਆਂ ਨੇ ਮੇਰੀਆਂ ਸਾਵਾਂ। ਰਾਂਝਣਾ ਮੇਰੇ ਰਾਂਝਣਾ ਮਾਹੀਆ ਮੇਰੇ ਸੋਹਣਿਆ, ਜੰਗਲ ਬੇਲੇ ਦੇ ਵਿੱਚ ਲੱਭਾਂ ਤੇਰੀ ਸੂਰਤ ਨਜ਼ਰ ਨਾ ਆਵੇ। ਮੇਰੇ ਦਿਲ ਦੀ ਹੂਕ ਹੀਰੀਏ ਕਿਵੇਂ ਤੇਰੇ ਦਿਲ ਤੱਕ ਜਾਵੇ। ਹੀਰੀਏ ਨੀ ਮੇਰੀ ਹੀਰੀਏ, ਸੋਹਣੀਏ ਨੀ ਮਨ ਮੋਹਣੀਏ। ਕੱਢ ਲਵੇ ਜਾਨ ਮਿੱਠੀ ਵੰਜਲੀ ਦੀ ਤਾਂ, ਤੇਰੇ ਬਾਝੋਂ ਜੀਣਾ ਹੁਣ ਮੇਰਾ ਨਹੀਂ ਆਸਾਨ। ਤੇਰੇ ਬਿਨਾ ਅੱਖੀਆਂ ਵੀ ਚੈਨ ਕਿਵੇਂ ਪਾਂ, ਵੰਜਲੀ ਤੇ ਸੁਰ ਹੁਣ ਗੀਤ ਤੇਰੇ ਗਾਂ। ਬਾਜ਼ੀ ਹਾਰੇ ਉਹ ਜਿੱਤ ਕੇ ਬਾਜ਼ੀ ਹਾਰੇ, ਬਾਜ਼ੀ ਹਾਰੇ ਉਹ ਜਿੱਤ ਕੇ ਬਾਜ਼ੀ ਹਾਰੇ। ਉਹ ਦਿਲ ਮੇਰਾ ਵਾਜਾਂ ਮਾਰੇ, ਉਹ ਟੁਰ ਗਏ ਦਿਲ ਦੇ ਪਿਆਰੇ। ਹਰ ਕੋਈ ਕਹਿ ਦੋ ਲੱਗੇ ਮੈਨੂੰ ਤੱਕਾਂ ਜਿਹੜੇ ਪਾਸੇ ਵੀ ਮੈਂ, ਨਜ਼ਰਾਂ ਲੱਗੀਆਂ ਇਸ਼ਕ ਮੇਰੇ ਨੂੰ ਭੁੱਲ ਗਈ ਆਪਣੇ ਹਾਸੇ ਵੀ ਮੈਂ। ਰਾਂਝਣਾ ਮੇਰੇ ਰਾਂਝਣਾ ਮਾਹੀਆ ਮੇਰੇ ਸੋਹਣਿਆ, ਵਕਤ ਹਜ਼ਾਰਾਂ ਛੱਡ ਕੇ ਕਾਮਾਂ ਬਣ ਕੇ ਮੂੰਹ ਨੂੰ ਸੀਤਾ ਏ ਮੈਂ। ਖੇੜੇ ਤੈਨੂੰ ਲੈ ਕੇ ਟੁਰ ਗਏ ਜ਼ਹਿਰ ਹੀ ਜਰਦਾ ਪੀਤਾ ਏ ਮੈਂ। ਹੀਰੀਏ ਨੀ ਮੇਰੀ ਹੀਰੀਏ, ਸੋਹਣੀਏ ਨੀ ਮਨ ਮੋਹਣੀਏ। ਕੱਢ ਲਵੇ ਜਾਨ ਮਿੱਠੀ ਵੰਜਲੀ ਦੀ ਤਾਂ, ਤੇਰੇ ਬਾਝੋਂ ਜੀਣਾ ਹੁਣ ਮੇਰਾ ਨਹੀਂ ਆਸਾਨ। ਤੇਰੇ ਬਿਨਾ ਅੱਖੀਆਂ ਵੀ ਚੈਨ ਕਿਵੇਂ ਪਾਂ,